ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਜਿਹੜਾ ਇੱਕ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਪਿਛਲੇ ਕੁਛ ਮਹੀਨਿਆਂ ਤੋਂ ਇਸ ਸਾਲ ਦੇ ਤਕਰੀਬਨ ਸ਼ੁਰੂਆਤ ਤੋਂ ਕਰੋਨਾ ਵਾਇਰਸ COVID-19 ਨੇ ਜਿਹੜਾ ਆ ਕਹਿ ਲਓ ਵੀ ਪੂਰੀ ਦੁਨੀਆ ਦੇ ਉੱਤੇ ਹੀ ਕਹਿਰ ਢਾਇਆ ਪਿਆ ਆ। ਸਾਰੀ ਦੁਨੀਆ ਦੇ ਵਿੱਚ ਤੜਥੱਲੀ ਇਸ ਦੇ ਕਰਕੇ ਮੱਚੀ ਪਈ ਆ। ਜਿਹੜੀਆਂ ਜਾਨਾਂ ਆ ਲੱਖਾਂ ਦੀ ਸੰਖਿਆ ਦੇ ਵਿੱਚ ਜਾ ਚੁੱਕੀਆਂ ਆ। ਹੋਰ ਲੱਖਾਂ ਦੀ ਸੰਖਿਆ ਦੇ ਵਿੱਚ ਇਸ ਦੀ ਚਪੇਟ ਦੇ ਵਿੱਚ ਲੋਕ ਲਪੇਟ ਦੇ ਵਿੱਚ ਜਿਹੜੇ ਆ ਉਹ ਆਏ ਨੇ। ਕੁਛ ਠੀਕ ਹੋਏ ਨੇ, ਕੁਛ ਜਿਹੜੇ ਉਹ ਠੀਕ ਨਹੀਂ ਹੋਏ, ਕਈਆਂ ਦੇ ਸਵਾਸ ਚਲੇ ਗਏ ਆ, ਕਈ ਅਜੇ ਵੀ ਜ਼ੇਰੇ ਇਲਾਜ ਹੈਗੇ ਨੇ। ਸੋ ਇਸੇ ਦੇ ਤਹਿਤ ਆਪਾਂ ਅੱਜ ਤੋਂ ਕੁਛ ਮਹੀਨੇ ਪਹਿਲਾਂ ਡਾਕਟਰ ਜਸਬੀਰ ਸਿੰਘ ਕੰਗ, ਡਾਕਟਰ ਜਗਰਾਜ ਸਿੰਘ ਨਿੱਜਰ, ਉਹਨਾਂ ਦੇ ਨਾਲ ਜਿਹੜੀ ਆ ਤੁਹਾਡੀ ਆਪਾਂ ਗੱਲਬਾਤ ਜਿਹੜੀ ਉਹ ਕਰਵਾਈ ਸੀ ਤਾਂ ਜੋ ਆਪਾਂ ਕਰੋਨਾ ਵਾਇਰਸ ਦੇ ਬਾਰੇ ਜਿਹੜੇ ਆ ਹੋਰ ਵਿਸਥਾਰ ਦੇ ਵਿੱਚ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰ ਸਕੀਏ। ਦੱਸਦੇ ਜਾਈਏ, ਡਾਕਟਰ ਜਸਬੀਰ ਸਿੰਘ ਕੰਗ ਜਿਹੜੇ ਇੰਟਰਨਲਿਸਟ ਉੱਥੋਂ ਦੇ ਜਿਹੜੇ ਡਾਇਰੈਕਟਰ ਹੈਗੇ ਨੇ ਐਡਵੈਂਟਿਸਟ ਹੈਲਥ ਰਾਈਡ ਆਊਟ ਹੌਸਪੀਟਲ ਜਿਹੜੇ ਆ ਯੂਨੀਵਰਸਿਟੀ ਉਸ ਇਲਾਕੇ ਦੇ ਵਿੱਚ ਹੈਗੇ ਨੇ। ਅਤੇ ਡਾਕਟਰ ਜਗਰਾਜ ਸਿੰਘ ਨਿੱਜਰ ਜਿਹੜੇ ਆ ਉਹ ਇਨਫੈਕਸ਼ੀਅਸ ਡਿਜ਼ੀਜ਼ਿਸ ਦੇ ਡਾਇਰੈਕਟਰ ਹੈਗੇ ਨੇ ਐਡਵੈਂਟਿਸਟ ਹੈਲਥ ਰਾਈਡ ਆਊਟ ਹੌਸਪੀਟਲ ਦੇ ਵਿੱਚ। ਆਓ ਆਪਾਂ ਉਹਨਾਂ ਦੇ ਨਾਲ ਇੱਕ ਵਾਰੀ ਫੇਰ ਗੱਲਬਾਤ ਕਰਦੇ ਹਾਂ ਵੀ ਅੱਜ ਮੌਜੂਦਾ ਹਾਲਾਤ ਜੋ ਕਰੋਨਾ ਵਾਇਰਸ COVID-19 ਦੇ ਚੱਲ ਰਹੇ ਆ, ਕੀ ਲੇਟੈਸਟ ਉਸ ਦੇ ਬਾਬਤ ਅਪਡੇਟਸ ਹੈਗੀਆਂ ਨੇ ਅਤੇ ਕੀ ਪ੍ਰੀਕਾਸ਼ਨਸ, ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ ਆ। ਡਾਕਟਰ ਜਸਬੀਰ ਸਿੰਘ ਕੰਗ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਰਾਜਕਰਨ ਵੀਰ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਡਾਕਟਰ ਨਿੱਜਰ ਨੂੰ ਵੀ। ਸੋ ਤੁਸੀਂ ਬੜਾ ਸੋਹਣਾ ਦੱਸਿਆ ਵੀ ਜਿਹੜੀ COVID-19 ਆ, ਇਹਦੀ ਜਿਹੜੀ ਮਹਾਂਮਾਰੀ ਜਿਹੜੀ ਆਪਾਂ ਭੁਗਤ ਰਹੇ ਹਾਂ ਪਿਛਲੇ ਕੁਛ ਮਹੀਨਿਆਂ ਤੋਂ, ਇਹ ਬੇਸਿਕਲੀ ਤਾਂ ਕਿਹਾ ਜਾਂਦਾ ਵੀ ਦਸੰਬਰ ਦੇ ਵਿੱਚ ਪਿਛਲੇ ਸਾਲ ਬਿਮਾਰੀ ਸ਼ੁਰੂ ਹੋਈ ਸੀ, ਪਰ ਆਪਣੇ ਇੱਧਰ ਮਾਰਚ ਤੋਂ ਇਹ ਜਿਹੜਾ ਭয়ੰਕਰ ਬਿਮਾਰੀ ਇੱਧਰ ਆਈ ਹੋਈ ਆ। ਪਹਿਲਾਂ ਇਹ ਬਿਮਾਰੀ ਦੀ ਜ਼ਿਆਦਾ ਜਿਹੜਾ ਇੰਪੈਕਟ ਸੀਗਾ ਉਹ ਈਸਟ ਕੋਸਟ ਵੱਲ ਜ਼ਿਆਦਾ ਸੀਗਾ, ਅਤੇ ਪਿਛਲੇ ਕੋਈ 5-6 ਹਫ਼ਤਿਆਂ ਤੋਂ ਕੈਲੀਫੋਰਨੀਆ ਅਤੇ ਈਵਨ ਕਿ ਜਿਹੜੇ ਸੈਂਟਰਲ ਵੈਲੀ ਦੇ ਇਲਾਕੇ ਨੇ ਜਿਵੇਂ ਕਿ ਯੂਬਾ ਸਿਟੀ, ਮੈਰੀਸਵੇਲ ਅਤੇ ਹੋਰ ਫਰੈਜ਼ਨੋ ਏਰੀਆ, ਲੋਡਾਈ ਏਰੀਆ, ਇੱਧਰ ਵੀ ਕੇਸਿਸ ਦੀ ਜਿਹੜੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਕੁਛ ਦਿਨ ਪਹਿਲਾਂ ਤਾਂ ਸਾਡੇ ਇਹ ਹਾਲਾਤ ਸੀਗੇ ਵੀ ਲੋਡਾਈ ਹਸਪੀਟਲ ਦੇ ਵਿੱਚ ਕੋਈ ਬੈੱਡ ਹੀ ਨਹੀਂ ਸੀ ਰਿਹਾ, ਉਹਨਾਂ ਦੇ ਪੇਸ਼ੈਂਟ ਸਾਡੇ ਕੋਲ ਭੇਜ ਰਹੇ ਸੀ ਉਹ ਰਾਈਡ ਆਊਟ 'ਚ। ਅਤੇ ਇਸ ਵੀਕਐਂਡ 'ਤੇ ਸਾਡੇ ਇਹ ਨੌਬਤ ਆ ਗਈ ਵੀ ਸਾਡੇ ICU 'ਚ ਕੋਈ ਬੈੱਡ ਨਹੀਂ ਰਿਹਾ, ਸਾਨੂੰ ਪੇਸ਼ੈਂਟ ਬਾਹਰ ਭੇਜਣੇ ਪਏ। ਸੋ ਅੱਗੇ ਨਾਲੋਂ ਜਿਹੜੀ ਇਹ ਬਿਮਾਰੀ ਦੀ ਜਿਹੜੀ ਗਿਣਤੀ ਆ, ਉਹ ਜਿਹੜੇ ਸਟੈਟਿਸਟਿਕਸ ਨੇ ਜਾਂ ਅੰਕੜੇ ਨੇ ਅੱਗੇ ਨਾਲੋਂ ਵੱਧ ਰਹੇ ਨੇ, ਅਤੇ ਇਸ ਦਾ ਕਾਫੀ ਪ੍ਰੈਸ਼ਰ ਪੈ ਰਿਹਾ ਹੈਗਾ ਹੈਲਥ ਕੇਅਰ ਸਿਸਟਮ ਦੇ ਉੱਤੇ। ਪਰ ਦੂਜੇ ਪਾਸੇ ਚੰਗੀ ਗੱਲ ਇਹ ਹੈਗੀ ਆ ਵੀ ਅੱਗੇ ਨਾਲੋਂ ਜਿਹੜੇ ਡਾਕਟਰਾਂ ਨੂੰ ਇਸ ਬਿਮਾਰੀ ਦਾ ਜਿਹੜਾ ਸਾਹਮਣਾ ਕਰਨ ਦੀ ਜਾਣਕਾਰੀ ਅੱਗੇ ਨਾਲੋਂ ਕਾਫੀ ਜ਼ਿਆਦਾ ਵੱਧ ਚੁੱਕੀ ਆ, ਅਤੇ ਜਿਹੜੇ ਆਊਟਕਮ ਨੇ ਉਹ ਕਾਫੀ ਅੱਛੇ ਨੇ ਅੱਗੇ ਨਾਲੋਂ। ਮੈਂ ਤੁਹਾਨੂੰ ਥੋੜ੍ਹਾ ਜਿਹਾ ਜਿਹੜੇ ਅੰਕੜੇ ਯੂਬਾ ਅਤੇ ਸਟਰ ਕਾਊਂਟੀ ਦੇ ਦੱਸਦਾ ਵੀ ਸਾਡੇ ਤਕਰੀਬਨ 1100 ਤੋਂ ਉੱਤੇ ਕੇਸ ਹੋ ਚੁੱਕੇ ਨੇ ਜਿਹੜੇ ਕੋਵਿਡ ਪੋਜ਼ੀਟਿਵ ਪੇਸ਼ੈਂਟ ਨੇ ਸਾਡੀਆਂ 2 ਕਾਊਂਟੀਜ਼ ਦੇ ਵਿੱਚ, ਅਤੇ ਅਸੀਂ ਤਕਰੀਬਨ 9 ਸਾਡੇ ਜਿਹੜੀਆਂ ਜਾਨਾਂ ਇੱਥੇ ਕੋਵਿਡ ਦੇ ਨਾਲ ਸੰਬੰਧਿਤ ਜਿਹੜੀਆਂ ਲੋਕਾਂ ਦੀਆਂ ਡੈਥਸ ਹੋਈਆਂ ਨੇ, ਅਤੇ ਤਕਰੀਬਨ ਜਿਹੜੇ 100 ਦੇ ਕਰੀਬ ਹਸਪੀਟਲ ਦੇ ਵਿੱਚ ਪੇਸ਼ੈਂਟ ਦਾਖਲ ਹੋਏ ਨੇ। ਸੋ ਤਕਰੀਬਨ 8 ਜਾਂ 9% ਨੇ ਜਿਹੜੇ ਟੋਟਲ ਉਹਨਾਂ ਨੂੰ ਹਸਪਤਾਲ ਜਾਣਾ ਪਿਆ, ਅਤੇ 1% ਤੋਂ ਘੱਟ ਨੇ ਜਿਨ੍ਹਾਂ ਨੂੰ ਕਿ ਇਹ ਬਿਮਾਰੀ ਘਾਤਕ ਜਿਹੜੀ ਹੋਈ ਹੈਗੀ ਆ। ਸੋ ਆਈ ਥਿੰਕ ਆਪਾਂ ਜਿਹੜਾ ਮੈਂ ਪੁੱਛਣਾ ਚਾਹੁੰਦਾ ਆਪਣੇ ਡਾਕਟਰ ਨਿਜਾਰ ਨੂੰ, ਆਪਣੇ ਜਗਰਾਜ ਸਿੰਘ ਜੀ ਜਿਹੜੇ ਕਿ ਇਸ ਬਿਮਾਰੀ ਦੇ ਸਪੈਸ਼ਲਿਸਟ ਨੇ ਸਾਡੇ ਇਲਾਕੇ ਦੇ ਵਿੱਚ, ਬੜੀ ਅਣਥੱਕ ਸੇਵਾ ਕਰ ਰਹੇ ਨੇ ਪਿਛਲੇ 4 ਮਹੀਨਿਆਂ ਤੋਂ 5 ਮਹੀਨਿਆਂ ਤੋਂ ਕਮਿਊਨਿਟੀ 'ਚ। ਦਿਨ ਰਾਤ ਇਹਨਾਂ ਨੂੰ ਜਦ ਮਰਜ਼ੀ ਅਸੀਂ 24 ਘੰਟੇ ਭਾਵੇਂ ਜਦੋਂ ਵੀ ਇਹਨਾਂ ਨੂੰ ਕਾਲ ਕਰਦੇ ਹਾਂ, ਕੋਈ ਮਰੀਜ਼ ਆਉਂਦਾ ਤਾਂ ਇਹਨਾਂ ਤੋਂ ਕੋਈ ਐਡਵਾਈਸ ਲੈਣੀ ਹੁੰਦੀ ਹੈ, ਸਦਾ ਹੀ ਅਵੇਲੇਬਲ ਹੁੰਦੇ। ਪਹਿਲਾਂ ਤਾਂ ਮੈਂ ਇਹਨਾਂ ਦਾ ਕਮਿਊਨਿਟੀ ਦੇ ਬਿਹਾਫ 'ਤੇ ਡਾਕਟਰ ਹੋਣ ਦੇ ਨਾਤੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ। ਸੋ ਡਾਕਟਰ ਨਿੱਜਰ, ਤੁਸੀਂ ਦੱਸੋ ਵੀ ਆਪਾਂ ਜਿਹੜਾ ਬੈਸਟ ਤਰੀਕੇ ਨਾਲ ਆਪਣੀ ਕਮਿਊਨਿਟੀ ਨੂੰ ਕਿੱਦਾਂ ਐਜੂਕੇਟ ਕਰੀਏ। ਮੈਂ ਤਾਂ ਕਹਿੰਦਾ ਵੀ ਪਹਿਲਾਂ ਆਪਾਂ ਮੁੱਢਲੀ ਗੱਲ ਸ਼ੁਰੂ ਕਰੀਏ ਵੀ ਥੋੜ੍ਹਾ ਜਿਹਾ ਦੱਸ ਦਿਓ ਇੱਕ ਵਾਰੀ ਦੁਬਾਰਾ। ਵੈਸੇ ਤਾਂ ਲੋਕਾਂ ਨੂੰ ਪਤਾ ਵੀ ਹੈ ਵੀ ਇਹ COVID-19 ਹੈ ਕੀ। ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਡਾਕਟਰ ਕੰਗ, ਥੈਂਕ ਯੂ ਵੈਰੀ ਮਚ।
ਆਪਣਾ COVID-19 ਜਿੱਦਾਂ ਡਾਕਟਰ ਕੰਗ ਨੇ ਸਾਰਿਆਂ ਨੂੰ ਅਪਡੇਟ ਦਿੱਤਾ ਹੈ। ਯੂਜਲੀ ਸਟਾਰਟ ਹੋਇਆ ਚਾਈਨਾ ਤੋਂ ਤੇ ਹੁਣ ਸਪਰੈਡ ਹੋ ਗਿਆ। ਤਾਂ ਮਾਰਚ ਤੋਂ ਲੈ ਕੇ ਹੁਣ ਤਾਈਂ ਇੱਥੇ ਅਮਰੀਕਾ ਦੇ ਵਿੱਚ ਇਹ ਕਾਫੀ ਸਪਰੈਡ ਹੋ ਰਿਹਾ। ਆਈ ਥਿੰਕ ਸਭ ਤੋਂ ਜ਼ਿਆਦਾ ਨੰਬਰ ਆਪਣੀ ਕੰਟਰੀ ਦੇ ਵਿੱਚ ਹੈਗੇ ਆ। ਸੋ ਇਹ ਪਹਿਲਾਂ ਤੋਂ ਥੋੜ੍ਹਾ ਜਿਹਾ ਕੰਟਰੋਲ ਹੋ ਗਿਆ ਸੀ ਜਦੋਂ ਆਪਾਂ ਲੋਕਡਾਊਨ ਵਗੈਰਾ ਕੀਤਾ ਹੈ। ਸੋ ਲੋਕਡਾਊਨ ਜਦੋਂ ਦੇ ਖੁੱਲ੍ਹੇ ਆ ਮਿਡ ਆਫ ਮਈ ਤੋਂ ਬਾਅਦ, ਸੋ ਉਦੋਂ ਬਾਅਦ ਇਹ ਦੁਬਾਰਾ ਸਰਜ ਹੋ ਰਿਹਾ ਹੈ। ਸੋ ਹੁਣ ਕਾਫੀ ਉਹ ਮੇਨ ਇਹੀ ਇਸ਼ੂ ਹੈ ਗੈਦਰਿੰਗਸ ਵਗੈਰਾ, ਉਹ ਆਪਾਂ ਡਿਟੇਲ 'ਚ ਥੋੜ੍ਹਾ ਡਿਸਕਸ ਕਰਾਂਗੇ। ਸੋ ਇੱਥੇ ਡਾਕਟਰ ਨਿੱਜਰ, ਆਪਾਂ ਜਦੋਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ ਉਦੋਂ ਆਪਣੇ ਕੋਲੇ ਜਾਣਕਾਰੀ ਬਹੁਤ ਘੱਟ ਸੀਗੀ, ਬਹੁਤ ਜ਼ਿਆਦਾ ਗੱਲਾਂ ਆਪਾਂ ਅੰਦਾਜ਼ੇ ਨਾਲ ਹੀ ਦੱਸ ਰਹੇ ਸੀ। ਆਪਾਂ ਬਿਮਾਰੀ ਦੀ ਹੋਰ ਟਰੀਟਮੈਂਟ ਜਾਂ ਹੋਰ ਗੱਲਾਂ ਕਰਨ ਤੋਂ ਪਹਿਲਾਂ ਤਾਂ ਜਿਹੜਾ ਰੋਕਥਾਮ ਬਾਰੇ ਵੀ ਆਪਾਂ ਸਰਜ ਆ ਜਿਹੜੀ ਇਹ ਆਪਣੇ ਮੈਂ ਪੰਜਾਬੀ 'ਚ ਲੋਕਾਂ ਨੂੰ ਦੱਸਣਾ ਮੰਗਦਾ ਵੀ ਇੱਕ ਤਾਂ ਹੁੰਦਾ ਵੀ ਇੱਕਦਮ ਬਿਮਾਰੀ ਵੱਧ ਜਾਣੀ ਜਿਹੜੀ ਇੱਕਦਮ ਨਾ, ਉਹ ਫਿਰ ਕਿਉਂਕਿ ਜਿਹੜੀਆਂ ਸਹੂਲਤਾਂ ਨੇ ਉਹ ਹਰ ਕਮਿਊਨਿਟੀ ਦੇ ਵਿੱਚ ਸੀਮਤ ਨੇ। ਹਰ ਸ਼ਹਿਰ ਦੇ 'ਚ 1 ਜਾਂ 2 ਹਸਪਤਾਲ ਨੇ, ਉਸ ਹਸਪਤਾਲ 'ਚ ਲਿਮਟਿਡ ਬੈਡਸ ਹੁੰਦੇ ਨੇ। ਜੇ ਮਰੀਜ਼ ਦੀ ਗਿਣਤੀ ਵੱਧ ਜਾਵੇ ਵੀ ਜਿਹੜਾ ਹਸਪੀਟਲ ਉਹਨਾਂ ਨੂੰ ਹੈਂਡਲ ਨਹੀਂ ਕਰ ਸਕਦਾ, ਸੋ ਫਿਰ ਬਿਮਾਰੀ ਦਾ ਜੇ ਇਲਾਜ ਵੀ ਨਹੀਂ ਪ੍ਰੋਪਰਲੀ ਤੁਸੀਂ ਕਰ ਸਕਦੇ। ਜੇ ਤਾਂ ਥੋੜ੍ਹੇ ਮਰੀਜ਼ ਆਉਂਦੇ ਨੇ, ਤੁਹਾਡੇ ਕੋਲੇ ਸਹੂਲਤਾਂ ਨੇ, ਤੁਸੀਂ ਉਹਨਾਂ ਦਾ ਜਿਹੜਾ ਆਊਟਕਮ ਹੈ, ਉਹਨਾਂ ਦਾ ਜਿਹੜਾ ਇਲਾਜ ਹੈ ਉਹ ਵਧੀਆ ਕਰ ਸਕਦੇ ਹੋ। ਪਰ ਜੇ ਹੁਣ ਤੁਹਾਡੇ ਕੋਲੇ ਬੈੱਡ ਹੀ ਨਹੀਂ ਹੋਣਗੇ, ਪੇਸ਼ੈਂਟ ਤੁਹਾਡੇ ਹਾਲ 'ਚ ਪਏ ਨੇ, ਐਮਰਜੈਂਸੀ ਰੂਮ 'ਚ ਵੇਟ ਕਰ ਰਹੇ ਨੇ, ਸੋ ਇਸ ਕਰਕੇ ਬਿਮਾਰੀ ਨੂੰ ਜਿਹੜਾ ਸਲੋ ਕਰਨਾ, ਉਹਦੇ ਸਪਰੈਡ ਨੂੰ, ਇਹ ਬੜਾ ਜ਼ਰੂਰੀ ਹੈ। ਸੋ ਡਾਕਟਰ ਨਿੱਜਰ, ਤੁਸੀਂ ਦੱਸੋ ਵੀ ਇਹ ਸਪਰੈਡ ਨੂੰ ਆਪਾਂ ਕੀ ਕਰ ਸਕਦੇ ਹਾਂ? ਆਪਣੀ ਕਮਿਊਨਿਟੀ 'ਚ ਕਈ ਮਿਸ ਅੰਡਰਸਟੈਂਡਿੰਗਸ ਨੇ, ਗਲਤ ਫਹਿਮੀਆਂ ਨੇ, ਕੀ ਕਰਨਾ ਚਾਹੀਦਾ ਵੀ ਜਿਹਦੇ ਨਾਲ ਕਿ ਇਹ ਬਿਮਾਰੀ ਨੂੰ ਆਪਾਂ ਜਿਹੜੀ ਸਰਜ ਨੂੰ ਰੋਕ ਸਕੀਏ? ਮੇਨ ਚੀਜ਼ ਤੇ ਇਹੀ ਹੈ ਗੈਦਰਿੰਗਸ ਇਕੱਠੇ ਹੋਣਾ ਬੰਦ ਕਰਨਾ ਚਾਹੀਦਾ ਆਪਾਂ ਨੂੰ। ਜਿਹੜੇ ਮੋਸਟ ਆਫ ਦਾ ਸਪਰੈਡਸ ਜਿਹੜੇ ਹੁਣ ਹੋ ਰਹੇ ਆ ਮਈ ਤੋਂ ਬਾਅਦ, ਇਹ ਸਾਰੇ ਸੋਸ਼ਲ ਗੈਦਰਿੰਗਸ ਕਰਕੇ ਹੋ ਰਹੇ, ਜਿਹੜੇ ਘਰਾਂ ਦੇ ਵਿੱਚ ਜਾਂ ਹਾਲ ਦੇ ਵਿੱਚ ਆਪਾਂ ਪਾਰਟੀ ਵਗੈਰਾ ਕਰ ਲੈਂਦੇ ਹਾਂ। ਸੋ ਕਲੋਜ਼ਡ ਇਨਵਾਇਰਮੈਂਟ ਦੇ ਵਿੱਚ ਜਿੱਦਾਂ ਬੰਦ ਕਮਰੇ ਜਾਂ ਹਾਲ ਦੇ ਵਿੱਚ, ਉੱਥੇ ਏਅਰ ਦੀ ਸਰਕੂਲੇਸ਼ਨ ਇੰਨੀ ਵਧੀਆ ਨਹੀਂ ਹੁੰਦੀ, ਪੱਖੇ ਚੱਲਦੇ ਆ, ਉਹੋ ਹੀ ਏਅਰ ਸਰਕੂਲੇਟ ਹੁੰਦਾ ਹੈ। ਤਾਂ ਆਹ ਜਿਹੜੇ ਕੋਵਿਡ ਦਾ ਵਾਇਰਸ ਹੈ, ਇਹ ਕਈਆਂ 90% ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੂੰ ਹੈਗਾ। ਸੋ ਜੇ ਬਿਨਾਂ ਮਾਸਕ ਪਾਏ ਉਹ ਹਾਲ ਦੇ ਵਿੱਚ ਤੁਰੇ ਫਿਰਦੇ ਆ, ਉਹ ਸਾਰੇ ਪਾਸੇ ਸਪਰੈਡ ਕਰ ਸਕਦੇ ਆ। ਸੋ ਨਾਲੇ ਉਹ ਜੇ ਤੁਸੀਂ 15 ਮਿੰਟ ਇਕੱਠੇ ਰਹੋ ਇੱਕੋ ਵੱਡੇ ਹਾਲ ਦੇ ਵਿੱਚ ਜਾਂ ਸਾਰੇ ਗਰੁੱਪ ਗੈਦਰ ਰਹੇ, ਸੋ ਉਹ ਕਾਫੀ ਸਪਰੈਡ ਹੋ ਜਾਂਦਾ ਹੈ। ਸੋ ਇਸ ਕਰਕੇ ਤਾਂ ਮੇਨ ਇਹਦੀ ਪ੍ਰੀਵੈਂਸ਼ਨ ਇਹੀ ਹੈ ਕਿ ਗੈਦਰਿੰਗਸ ਨਾ ਕੀਤੀਆਂ ਜਾਣ। ਜੇ ਗੈਦਰਿੰਗ ਹੋਣੀ ਹੈ ਤੇ ਕਲੋਜ਼ਡ ਇਨਵਾਇਰਮੈਂਟ ਦੇ ਵਿੱਚ ਹੈ ਤਾਂ ਫੇਸ ਮਾਸਕ ਜਾਂ ਕੋਈ ਮੂੰਹ ਦੇ ਉੱਤੇ ਕੱਪੜਾ ਪਾ ਕੇ ਤੇ ਘੱਟੋ ਘੱਟ 6 ਫੁੱਟ, ਜੇ ਕੋਈ ਤੁਹਾਡੇ ਫੈਮਿਲੀ ਦਾ ਮੈਂਬਰ ਨਹੀਂ ਹੈ, ਜੇ ਕਿਸੇ ਹੋਰ ਨੂੰ ਮਿਲ ਰਹੇ ਹੋ, ਇੰਨੀ ਦੂਰ ਰਹੋ। ਪਰ ਸਭ ਤੋਂ ਵਧੀਆ ਚੀਜ਼ ਹੋਏਗੀ ਜੇ ਕਿਸੇ ਨੂੰ ਮਿਲਣਾ ਹੀ ਹੈ, ਗੈਦਰ ਹੀ ਹੋਣਾ, ਤਾਂ ਆਊਟਡੋਰ ਮਿਲੋ। ਪਰ ਅਗੇਨ ਜੇ ਤੁਸੀਂ 6 ਫੁੱਟ ਦਾ ਡਿਸਟੈਂਸ ਨਹੀਂ ਰੱਖ ਸਕਦੇ ਤਾਂ ਫਿਰ ਮਾਸਕ ਜ਼ਰੂਰ ਪਾ ਕੇ ਰੱਖੋ। ਨਾਲੇ ਜਿੱਦਾਂ ਡਾਕਟਰ ਕੰਗ ਨੇ ਕਿਹਾ ਕਿ ਮੇਨ ਰੀਜ਼ਨ ਇਹਨੂੰ ਪ੍ਰੀਵੈਂਟ ਕਰਨ ਦਾ ਇਹੀ ਹੈ ਕਿ ਹਸਪੀਟਲ ਜਾਂ ਹੈਲਥ ਕੇਅਰ ਸਿਸਟਮ ਤੇ ਇੰਨਾ ਜ਼ਿਆਦਾ ਦਬਾਅ ਨਾ ਪਵੇ। ਹੁਣ ਜੇ ਕੋਈ ਪੇਸ਼ੈਂਟ ICU ਦੇ ਵਿੱਚ ਐਡਮਿਟ ਹੋ ਜਾਂਦਾ ਹੈ ਜਾਂ ਵੈਂਟੀਲੇਟਰ ਤੇ ਪੈ ਜਾਂਦਾ ਹੈ, ਹੁਣ ਜਿੱਦਾਂ ਡਾਕਟਰ ਕੰਗ ਨੇ ਦੱਸਿਆ ਕਿ ਆਪਣੇ ਕੋਲ ਜਾਣਕਾਰੀ ਕਾਫੀ ਹੈ, ਹੁਣ ਕਾਫੀ ਆਊਟਕਮ ਠੀਕ ਹੋ ਰਿਹਾ, ਪਰ ਉਹ ਇੱਕ ਬੰਦਾ ਵੈਂਟੀਲੇਟਰ ਦੇ ਉੱਤੇ 14-15 ਦਿਨ ਘੱਟੋ ਘੱਟ ਐਵਰੇਜ ਰਹਿੰਦਾ ਹੈ। ਸੋ ICU ਬੈੱਡ ਬਹੁਤ ਲਿਮਿਟਡ ਹੁੰਦੇ ਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਪਰਹੇਜ਼ ਜ਼ਰੂਰ ਰੱਖੀਏ। ਨਹੀਂ ਡਾਕਟਰ ਨਿੱਜਰ, ਤੁਸੀਂ ਬੜਾ ਸੋਹਣਾ ਦੱਸਿਆ। ਮੈਂ ਦੇਖਿਆ ਵੀ ਆਪਣੇ ਪਿਛਲੇ 2 ਮਹੀਨਿਆਂ 'ਚ ਮਦਰਸ ਡੇ ਸੀ, ਫਿਰ ਫਾਦਰਸ ਡੇ ਸੀ, ਫਿਰ ਉਸ ਤੋਂ ਬਾਅਦ 4th of July ਸੀਗੀ। ਉਹ ਜਦੋਂ ਵੀ ਵੱਡੇ ਇਵੈਂਟ ਹੋਏ, ਅਸੀਂ ਉਹ ਤੋਂ ਨਾ ਹਫ਼ਤੇ 10 ਦਿਨਾਂ ਬਾਅਦ ਅਸੀਂ ਜਿਹੜਾ ਗ੍ਰਾਫ ਉੱਤੇ ਜਾਂਦਾ ਵੇਖਿਆ, ਤੇ ਇੱਕ 2 ਬੰਦਿਆਂ ਦੀ ਜਿਨ੍ਹਾਂ ਦੀ ਡੈਥ ਵੀ ਹੋਈ, ਉਹਨਾਂ ਨੂੰ ਇਹ ਬਿਮਾਰੀ ਕਿਸੇ ਨਾ ਕਿਸੇ ਫੰਕਸ਼ਨ ਤੇ ਲੱਗੀ ਹੈਗੀ। ਨਾਲੇ ਜਦੋਂ ਬੰਦਾ ਡਰਿੰਕ ਕਰ ਲੈਂਦੇ ਆ ਤਾਂ ਫਿਰ ਤੁਹਾਡਾ ਜਿਹੜੀ ਇਨਹਿਬਿਸ਼ਨ ਨਹੀਂ ਰਹਿੰਦੀ। ਫਿਰ ਪਹਿਲਾਂ ਤਾਂ ਮੈਂ ਦੇਖਿਆ ਲੋਕ ਦੂਰ ਬੈਠੇ ਹੁੰਦੇ ਆ, ਜਦੋਂ ਇੱਕ ਅੱਧਾ ਪੈਗ ਲਾ ਕੇ ਫਿਰ ਭੁੱਲ ਜਾਂਦੇ ਨੇ ਵੀ ਦੂਰ ਬੈਠਣਾ, ਫਿਰ ਬਿਲਕੁਲ ਮੂੰਹ ਲਾਗੇ ਕਰਕੇ ਗੱਲਾਂ ਕਰਨ ਲੱਗ ਜਾਂਦੇ ਨੇ। ਸੋ ਇਹ ਡਾਕਟਰ ਸਾਹਿਬ ਨੇ ਬਹੁਤ ਸੋਹਣਾ ਦੱਸਿਆ ਵੀ ਆਪਾਂ ਜੇ ਮਿਲਣਾ ਵੀ ਹੈਗਾ ਤਾਂ ਤੁਸੀਂ ਆਊਟਡੋਰ, ਤੁਸੀਂ ਜਿਵੇਂ ਗਰਾਜ ਦੇ ਵਿੱਚ ਜਾਂ ਬਾਹਰ ਕਿਤੇ, ਜੇ ਤੁਸੀਂ ਕਿਸੇ ਜ਼ਰੂਰੀ ਫੈਮਿਲੀ ਨੂੰ, ਆਪਣੇ ਪੇਰੈਂਟ ਨੂੰ ਮਿਲਣ ਜਾਣਾ ਜਾਂ ਆਪਣੇ ਕਿਸੇ ਭੈਣ ਭਰਾ ਨੂੰ, ਤੁਸੀਂ ਖੁੱਲ੍ਹੀ ਥਾਂ 'ਚ ਮਿਲੋ, ਥੋੜ੍ਹਾ ਫਾਸਲਾ ਰੱਖ ਕੇ, ਕੁਰਸੀ 7-8 ਫੁੱਟ ਦੂਰ ਢਾਹ ਲਓ। ਸੋ ਜਿਹਦੇ ਨਾਲ ਕਿ ਖੁੱਲ੍ਹੀ ਹਵਾ 'ਚ ਮਿਲੋਗੇ ਤਾਂ ਉਹਦਾ ਜਿਹੜਾ
ਚਾਂਸਸ ਨੇ ਉਹ ਘੱਟ ਨੇ ਇੱਕ ਦੂਜੇ ਨੂੰ ਲੱਗਣ ਦੇ। ਪਰ ਜੇ ਤੁਸੀਂ ਤੰਗ ਥਾਂ 'ਤੇ ਬੈਠੇ ਹੋ ਜਿੱਥੇ ਏਅਰ ਕੰਡੀਸ਼ਨ ਆ, ਫਿਰ ਉਹ ਸਾਰੇ ਹਵਾ ਫੈਲ ਜਾਂਦੀ ਹੈਗੀ ਆ। ਸੋ ਡਾਕਟਰ ਸਾਹਿਬ, ਇਹ ਤਾਂ ਤੁਸੀਂ ਪ੍ਰੀਵੈਂਸ਼ਨ ਬਾਰੇ ਦੱਸਿਆ, ਅਤੇ ਜਿਹੜੇ ਸਿੰਪਟਮਸ ਨੇ ਬਿਮਾਰੀ ਦੇ ਉਹਦੇ ਬਾਰੇ ਕੋਈ ਨਵੀਂ ਜਾਣਕਾਰੀ ਹੈ, ਜਾਂ ਉਹ ਪਹਿਲਾਂ ਮੰਗੋ ਹੀ ਆ ਵੀ ਗਲਾ ਦੁਖਦਾ ਜਾਂ ਬੁਖਾਰ ਚੜ੍ਹਦਾ, ਸਿਰ ਦੁਖਦਾ, ਕੋਈ ਹੋਰ ਨਵੇਂ ਸਿੰਪਟਮ ਵੀ ਜਿਹੜੇ ਤੁਸੀਂ ਦੇਖੇ ਹੋਣ ਮਰੀਜ਼ਾਂ ਦੇ ਵਿੱਚ? ਹੁਣ ਤੇ ਕਾਫੀ ਜਾਣਕਾਰੀ ਆ ਗਈ ਹੈ। ਪਹਿਲੇ ਸਿੰਪਟਮ ਜਿਹੜੇ ਪਹਿਲਾਂ ਆਪਾਂ ਨੂੰ ਪਤਾ ਸੀ, ਜਿੱਦਾਂ ਕਿ ਗਲਾ ਖਰਾਬ, ਖੰਘ, ਸੁੱਕੀ ਖੰਘ ਜਾਂ ਸਾਹ ਆਉਣਾ ਜਾਂ ਬੁਖਾਰ ਹੋਣਾ, ਹੁਣ ਤੁਸੀਂ ਦੇਖ ਰਹੇ ਹੋ ਕਿ ਜ਼ਿਆਦਾ ਬੰਦੇ ਕੋਈ ਸਿਰ ਦਰਦ ਦਾ ਵੀ ਕੰਪਲੇਨ ਕਰਦੇ ਆ, ਟੇਸਟ ਦਾ ਲੋਸ ਵੀ ਕੰਪਲੇਨ ਕਰਦੇ ਆ, ਡਾਇਰੀਆ, ਨੋਜ਼ੀਆ, ਵੋਮਿਟਿੰਗ ਵੀ ਹੋ ਰਹੀ ਹੈ। ਐਂਡ ਸੋ ਥੋੜੇ ਸਿੰਪਟਮਸ ਜ਼ਿਆਦਾ ਵਾਈਡ ਸਪਰੈਡ ਹੋ ਗਿਆ। ਸੋ ਅੱਗੇ ਨਾਲੋਂ ਹੁਣ ਜ਼ਿਆਦਾ ਜਿੱਦਾਂ ਜਾਣਕਾਰੀ ਆਈ ਜਾ ਰਹੀ ਹੈ, ਉਸ ਹਿਸਾਬ ਨਾਲ ਨਿਆਣਿਆਂ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਉਹਨਾਂ ਦੇ ਸਾਰੇ ਔਰਗਨਸ ਇਨਫਲੇਮ ਹੋ ਜਾਂਦੇ ਹੁੰਦੇ ਆ। ਸੋ ਉਹ ਵੀ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਕਿਉਂ ਹੁੰਦੇ ਆ ਇਹ ਸਾਰੇ। ਸੋ ਡਾਕਟਰ ਸਾਹਿਬ, ਥੋੜ੍ਹਾ ਜਿਹਾ ਦੁਬਾਰਾ ਦੱਸੋਗੇ ਵੀ ਸਟੇਜਿਸ ਕੀ ਨੇ ਬਿਮਾਰੀ ਦੀਆਂ? ਸੋ ਸਭ ਤੋਂ ਪਹਿਲਾਂ ਤੁਹਾਨੂੰ ਸਿੰਪਲ ਫਸਟ ਸਟੇਜ ਦੇ ਵਿੱਚ ਸਿੰਪਲ ਸਿੰਪਟਮਸ ਹੁੰਦੇ ਆ, ਜਿੱਦਾਂ ਖੰਘ, ਬੁਖਾਰ। ਸੋ ਸਲੋਲੀ ਜਾਂ ਤੁਹਾਨੂੰ ਟੇਸਟ ਆਫ ਲੋਸ ਜਾਂ ਨੋਜ਼ੀਆ, ਵੋਮਿਟਿੰਗ, ਜਿਹੜੇ ਜਨਰਲ ਵਾਇਰਲ ਜਾਂ ਆਮ ਵਾਇਰਸ ਇਨਫੈਕਸ਼ਨ ਕਰਦੇ ਆ। ਆਈ ਥਿੰਕ 5-7 ਦਿਨਾਂ ਤੋਂ ਬਾਅਦ ਜਿਹੜੇ ਸਿੰਪਟਮ ਹੈ ਉਹ ਥੋੜੇ ਸੀਰੀਅਸ ਹੋਣੇ ਸ਼ੁਰੂ ਹੋ ਜਾਂਦੇ ਆ। ਉਹ ਜਿੱਦਾਂ ਤੁਹਾਡੇ ਸਾਹ ਦੀ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ, ਜਾਂ ਛਾਤੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਦਿਲ ਧੜਕਣਾ ਸ਼ੁਰੂ ਹੋ ਜਾਂਦਾ ਹੈ। ਸੋ ਉਹਦਾ ਇਹ ਮਤਲਬ ਹੁੰਦਾ ਹੈ ਕਿ ਇਹ ਵਾਇਰਸ ਜ਼ਿਆਦਾ ਸਪਰੈਡ ਹੋ ਗਿਆ, ਤੁਹਾਡੇ ਲੰਗਸ ਦੇ ਵਿੱਚ ਡੀਪ ਚਲਾ ਗਿਆ ਹੈ, ਤੇ ਤੁਹਾਨੂੰ ਹੁਣ ਐਮਰਜੈਂਸੀ ਮੈਡੀਕਲ ਦੀ ਜ਼ਰੂਰਤ ਹੈ, ਐਮਰਜੈਂਸੀ ਮੈਡੀਕਲ ਕੇਅਰ ਦੀ ਜ਼ਰੂਰਤ ਹੈ। ਡਾਕਟਰ ਸਾਹਿਬ, ਤੁਸੀਂ ਕਿਸੇ ਮਰੀਜ਼ ਨੂੰ ਇਹ ਵੀ ਦੇਖਿਆ ਵੀ ਉਹਨਾਂ ਨੂੰ ਸਟਰੋਕ ਹੋਇਆ ਹੋਵੇ ਜਾਂ ਬਲੱਡ ਕਲੌਟਸ ਹੋਏ ਹੋਣ? ਹਾਂਜੀ, ਇਹ ਵੀ ਕਾਫੀ ਆ ਰਿਹਾ, ਬਟ ਥੋੜੇ ਪਰਸੈਂਟ ਪੇਸ਼ੈਂਟਸ ਦੇ ਵਿੱਚ ਬਲੱਡ ਕਲੌਟਸ ਵੀ ਆ ਰਹੇ ਆ ਉਹਨਾਂ ਦੇ, ਐਂਡ ਸਟ੍ਰੋਕ ਵੀ ਆ ਰਿਹਾ। ਜਿੱਦਾਂ ਮੈਂ ਦੱਸਿਆ, ਸਾਰੇ ਸਿੰਪਟਮਸ ਹਜੇ ਹੌਲੀ ਬਹੁਤ ਸਪੈਕਟਰਮ ਇਹਨਾਂ ਦਾ ਬਹੁਤ ਵੱਧ ਰਿਹਾ ਸਿੰਪਟਮਸ ਦਾ ਨਾ। ਸੋ ਇਟਸ ਡੈਫੀਨੇਟ ਕਹਿਣਾ ਕਿ ਆਹ ਸਿਰਫ ਸਿਰ ਦਰਦ ਹੋਊਗਾ, ਖੰਘ, ਜ਼ੁਕਾਮ, ਖਾਂਸੀ ਹੋਏਗੀ, ਇਹ ਨਹੀਂ ਹੈ। ਕਈਆਂ ਨੂੰ ਸਟ੍ਰੋਕ ਨਾਲ ਵੀ ਆਏ ਆ ਪੇਸ਼ੈਂਟ, ਕਈ ਹੈਗੇ ਆ ਜਿਹਨਾਂ ਨੂੰ ਲੰਗ ਦੇ ਵਿੱਚ ਕਲੌਟ ਹੋ ਗਏ ਆ, ਖੂਨ ਜੰਮ ਗਿਆ, ਉਹ ਵੀ ਆਏ ਹੋਏ ਆ ਪੇਸ਼ੈਂਟ। ਸੋ ਇਟਸ ਵਿਜੀਲੈਂਸ ਰਹਿਣਾ ਪੈਂਦਾ ਹੈ। ਸੋ ਡਾਕਟਰ ਸਾਹਿਬ, ਚਲੋ ਇਹ ਤੁਸੀਂ ਦੱਸਿਆ ਵੀ ਬਹੁਤੇ ਤਾਂ ਜਿਹੜੇ ਮਰੀਜ਼ ਨੇ 90% ਤੋਂ ਵੱਧ ਤਾਂ ਉਹਨਾਂ ਨੂੰ ਮਾੜਾ ਮੋਟਾ ਜ਼ੁਕਾਮ ਹੋ ਕੇ ਉਹਨਾਂ ਨੇ ਠੀਕ ਹੋ ਜਾਣਾ। ਸੋ ਜਿਹੜੇ ਬਾਕੀ ਨੇ, ਕੁਛ ਨੇ ਜਿਹੜੇ ਹਸਪਤਾਲ ਪਹੁੰਚਣਗੇ, ਅਤੇ ਕੁਛ ਜ਼ਿਆਦਾ ਸੀਰੀਅਸ ਜਿਨ੍ਹਾਂ ਨੂੰ ਲਾਈਫ ਸਪੋਰਟ ਦੀ ਵੀ ਲੋੜ ਪੈ ਸਕਦੀ ਆ। ਤੁਸੀਂ ਇਹ ਦੱਸੋ ਵੀ ਜਦੋਂ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਅਜੇ, ਉਦੋਂ ਆਪਾਂ ਨੂੰ ਕੋਈ ਦਵਾਈ ਬਾਰੇ ਨਹੀਂ ਸੀ ਪਤਾ ਵੀ ਕਿਹੜੀ ਦਵਾਈ ਕੰਮ ਕਰਦੀ। ਕਿਹੜੀਆਂ ਦਵਾਈਆਂ ਜਿਹੜੀਆਂ ਆਪਾਂ ਕਮਿਊਨਿਟੀ ਹਾਸਪਿਟਲ ਦੇ ਵਿੱਚ ਯੂਜ਼ ਕਰ ਰਹੇ ਨੇ, ਜਿਹੜੀਆਂ ਕਿ ਇਫੈਕਟਿਵ ਨੇ, ਜਿਨ੍ਹਾਂ ਦਾ ਕੋਈ ਬੈਨੀਫਿਟ ਹੈਗਾ? ਹਾਂਜੀ, ਸੋ ਹੁਣ ਆਪਾਂ ਨੂੰ ਕਾਫੀ ਜਾਣਕਾਰੀ ਆ ਗਈ ਹੈ ਇਸ ਡਿਸੀਜ਼ ਬਾਰੇ। ਸੋ ਆਪਾਂ ਕੁਛ ਦਵਾਈਆਂ ਹੈਗੀਆਂ ਆਪਾਂ ਯੂਜ਼ ਕਰ ਰਹੇ ਹਾਂ। ਸੋ ਪਹਿਲਾਂ ਤਾਂ ਇਹ ਕਹਿਣਾ ਜ਼ਰੂਰੀ ਹੈ ਕਿ ਹਾਈਡਰੋਕਲੋਰੋਕੁਈਨ ਦਾ ਹਜੇ ਵੀ ਕਾਫੀ ਰੌਲਾ ਪਿਆ ਹੋਇਆ, ਪਰ ਹਾਈਡਰੋਕਲੋਰੋਕੁਈਨ ਹਜੇ ਤਾਈਂ ਕੋਈ ਸਟੱਡੀ ਦੇ ਵਿੱਚ ਸ਼ੋ ਨਹੀਂ ਕੀਤੀ ਕਿ ਉਹ ਇਫੈਕਟਿਵ ਹੈ ਜਾਂ ਪ੍ਰੀਵੈਂਟ ਕਰਦੀ ਹੈ ਸਿੰਪਟਮ ਨੂੰ, ਜਾਂ ਰੋਕਣ ਨੂੰ, ਜਾਂ ਕਿਸੇ ਹਾਲਤ ਦੇ ਵਿੱਚ। ਪਰ ਇੰਨਾ ਆਪਾਂ ਨੂੰ ਜ਼ਰੂਰ ਪਤਾ ਉਹਦੇ ਸਾਈਡ ਇਫੈਕਟ ਬਹੁਤ ਨੇ। ਸੋ ਜੇ ਉਹ ਹੈਲਪ ਨਹੀਂ ਕਰਦੀ, ਸੋ ਉਹ ਨਹੀਂ ਲੈਣੀ ਚਾਹੀਦੀ। ਸੋ ਜਦੋਂ ਤੁਸੀਂ ਕੋਈ ਬੰਦਾ ਹੌਸਪਿਟਲ ਦੇ ਵਿੱਚ ਆ ਜਾਂਦਾ ਹੈ, ਸਾਡੇ ਕੋਲ ਹੁਣ ਦੋ ਤਿੰਨ ਦਵਾਈਆਂ ਹੈਗੀਆਂ ਅਸੀਂ ਯੂਜ਼ ਕਰ ਸਕਦੇ ਹਾਂ। ਇੱਕ ਤਾਂ ਸਟੀਰੋਇਡ ਦੀ ਕੰਬੀਨੇਸ਼ਨ ਹੁੰਦੇ ਆ, ਉਹ ਅਸੀਂ ਯੂਜ਼ ਕਰ ਰਹੇ ਹਾਂ ਇੱਥੇ ਹੌਸਪਿਟਲ ਦੇ ਵਿੱਚ। ਅਤੇ ਇੱਕ ਹੈਗੀ ਆ ਵਾਇਰਸ ਮਾਰਨ ਨੂੰ ਦਵਾਈ ਹੈਗੀ ਆ, ਉਹ ਲਿਮਿਟਡ ਸਟਾਕ ਦੇ ਵਿੱਚ ਹੈਗੀ ਆ, ਪਰ ਉਹ ਅਸੀਂ ਐਵਰੀ ਪੇਸ਼ੈਂਟ ਪਰ ਪੇਸ਼ੈਂਟ ਕੇਸ ਡਿਸਕਸ ਕਰਕੇ ਉਹ ਪੇਸ਼ੈਂਟਸ ਨੂੰ ਦੇ ਰਹੇ ਹਾਂ ਜਿਹਨਾਂ ਨੂੰ ਲੋੜ ਹੈ, ਜਿਹੜੇ ਕੁਆਲੀਫਾਈ ਕਰਦੇ ਨੇ। ਸੋ ਇਹ ਦੋਨੋਂ ਕੰਬੀਨੇਸ਼ਨ ਦੇ ਨਾਲ ਕਾਫੀ ਫਰਕ ਪੈਂਦਾ ਹੈ। ਇਹਦੇ ਨਾਲ ਜਿਹੜੀ ਹੈਗੀ ਆ ਮੌਤ ਦੇ ਚਾਂਸ ਬਹੁਤ ਘੱਟ ਜਾਂਦੇ ਆ, ਮੋਰਟੈਲਿਟੀ ਬਹੁਤ ਘੱਟ ਜਾਂਦੀ ਹੈ। ਪਰ ਬੰਦਾ ਬਿਮਾਰ ਤੇ ਡੈਫੀਨੇਟਲੀ ਹੁੰਦਾ ਹੈ, ਪਰ ਮੋਰਟੈਲਿਟੀ ਘੱਟ ਜਾਂਦੀ ਹੈ। ਸੋ ਡਾਕਟਰ ਸਾਹਿਬ, ਜਦੋਂ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ, ਉਹ ਕਿੰਨੇ ਕੁ ਦਿਨਾਂ ਬਾਅਦ ਘਰ ਜਾਣ ਜੋਗੇ ਹੋ ਜਾਂਦੇ ਨੇ? ਮਤਲਬ ਹਰ ਬੰਦੇ ਦੀ ਡਿਫਰੈਂਟ ਆ ਸਿਚੁਏਸ਼ਨ, ਪਰ ਆਮ ਤੌਰ ਤੇ ਮਰੀਜ਼ ਕਿੰਨੇ ਕੁ ਦਿਨ ਉਹਨਾਂ ਨੂੰ ਰਹਿਣਾ ਪੈਂਦਾ? ਸੋ ਹਰੇਕ ਪੇਸ਼ੈਂਟ ਦੀ ਡਿਫਰੈਂਟ ਸਿਚੁਏਸ਼ਨ ਹੈ। ਮੋਸਟਲੀ ਪੇਸ਼ੈਂਟ ਜਿਹੜੇ ਹੈਗੇ ਆ, ਜਿਹੜੇ ਹੌਸਪਿਟਲ ਦੇ ਵਿੱਚ ਆਉਂਦੇ ਆ, ਐਟਲੀਸਟ 5 ਤੋਂ 7 ਦਿਨ ਤੇ ਉਹਨਾਂ ਦੀ ਐਵਰੇਜ ਸਟੇ ਹੈਗੀ ਆ। ਯੂਜਲੀ ਅਸੀਂ ਟਰਾਈ ਕਰੀ ਡਿਸਚਾਰਜ ਕਰਨ ਨੂੰ, ਜੇ ਮੋਰ ਦੈਨ 2 ਦਿਨਾਂ ਤੋਂ
ਜ਼ਿਆਦਾ ਉਹ ਸਿੰਪਟਮ ਫ੍ਰੀ ਹੈ, ਮਤਲਬ ਕਿ ਉਹਨਾਂ ਨੂੰ ਬੁਖਾਰ ਨਹੀਂ ਹੋ ਰਿਹਾ, ਸਾਹ ਦੀ ਪ੍ਰੋਬਲਮ ਘੱਟ ਗਈ ਹੈ। ਬਟ ਕਈ ਪੇਸ਼ੈਂਟ ਹੈ ਜਿਹੜੇ ਫਿਰ ਵਰਸ ਹੋ ਜਾਂਦੇ ਆ। ਜਦੋਂ ਤੁਸੀਂ ਵਰਸ ਹੋ ਜਾਓ ਜਾਂ ICU ਜਾਂ ਵੈਂਟੀਲੇਟਰ ਤੇ ਚਲ ਜਾਓ ਤਾਂ ਤੁਹਾਡੀ ਯੂਜੂਅਲ ਡਿਊਰੇਸ਼ਨ ਉਦੋਂ ਵੈਂਟੀਲੇਟਰ ਤੇ 14 ਤੋਂ 17 ਦਿਨ ਹੁੰਦੀ ਹੈ, ਸੋ ਐਵਰੇਜ। ਸੋ ਉਹ ਫਿਰ ਉਹਨਾਂ ਨੂੰ ਕਾਫੀ ਦਿਨ ਲੱਗ ਜਾਂਦਾ, ਬਾਅਦ 'ਚ ਫਿਰ ਉਹਨਾਂ ਨੂੰ ਰੀਹੈਬ ਵਗੈਰਾ ਜਾਣਾ ਪੈਂਦਾ, ਕਿਉਂਕਿ ਸਾਰੇ ਬੋਡੀ ਫੰਕਸ਼ਨਸ ਕਾਫੀ ਕਮਜ਼ੋਰੀ ਹੋ ਜਾਂਦੀ। ਹਾਂਜੀ 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 ਹਾਂਜੀ, ਬਹੁਤ ਜ਼ਿਆਦਾ ਮਸਲ ਵੀਕ ਜਾਂ ਕਮਜ਼ੋਰੀ ਹੋ ਜਾਂਦੀ ਆ। ਸੋ ਡਾਕਟਰ ਸਾਹਿਬ, ਇੱਕ ਆਪਣੇ ਨਾ ਅੱਜ ਕੱਲ੍ਹ WhatsApp ਤੇ ਹਰ ਕੋਈ ਬਿਮਾਰੀ ਦਾ ਐਕਸਪਰਟ ਬਣਿਆ ਹੋਇਆ, ਫੇਸਬੁੱਕ ਤੇ ਵੀ। ਇਹ 2 ਦਵਾਈਆਂ ਤੁਸੀਂ ਦੱਸੀਆਂ, ਇੱਕ ਤਾਂ ਸਟੀਰੋਇਡ ਦੱਸੇ, ਦੂਜੀ ਤੁਸੀਂ ਜਿਹੜੀ ਐਂਟੀਵਾਇਰਲ ਡਰੱਗ ਦੱਸੀ। ਜਿਹੜੇ ਹੋਰ ਲੋਕ ਦੱਸੀ ਜਾਂਦੇ ਨੇ ਜੀ ਫਲਾਣੀ ਚੀਜ਼ ਖਾ ਲਓ, ਤੱਤਾ ਪਾਣੀ ਪੀ ਲਓ, ਆਹ ਕਰ ਲਓ, ਉਹ ਚੀਜ਼ਾਂ ਦਾ ਕੋਈ ਸਾਇੰਟੀਫਿਕ ਐਵੀਡੈਂਸ ਹੈ ਵੀ ਉਹ ਚੀਜ਼ਾਂ ਦਾ ਕੋਈ ਲਾਭ ਹੈਗਾ? ਨਹੀਂ, ਆਈ ਡੋਂਟ ਥਿੰਕ ਇਹਨਾਂ ਚੀਜ਼ਾਂ ਦੀ ਕੋਈ ਸਾਇੰਟੀਫਿਕਲੀ ਪ੍ਰੂਵਨ ਸਟੱਡੀ ਹੈਗੀ ਹੈ ਕਿ ਇਹ ਬੈਨੀਫਿਟ ਕਰਦੇ ਆ। ਸੋ ਇਹ ਤਾਂ ਕਈ ਆਪਣੇ ਮਾੜਾ ਮੋਟਾ ਕਈਆਂ ਨੂੰ ਜੇ ਸਿੰਪਟਮ ਵਗੈਰਾ ਰਿਲੀਫ ਕਰਦੇ ਆ, ਯੂਜ਼ ਕਰਦੇ ਆ, ਪੁਰਾਣੇ ਟੋਟਕੇ ਲੋਕ ਯੂਜ਼ ਕਰਦੇ ਆ, ਪਰ ਹਜੇ ਤਾਈਂ ਕੋਈ ਸਾਇੰਟੀਫਿਕ ਸਟੱਡੀ ਹੈ ਨਹੀਂ ਹੈ। ਸਿਰਫ ਆਹ 2 ਚੀਜ਼ਾਂ ਦੀ ਹਜੇ ਤਾਈਂ ਪ੍ਰੂਵਨ ਸਟੱਡੀ ਹੈਗੀ ਹੈ, ਐਂਡ ਇਹ ਡੈਫੀਨੇਟਲੀ ਅਸੀਂ ਆਪਣੇ ਹੌਸਪੀਟਲ ਦੇ ਵਿੱਚ ਦੇਖਿਆ ਇਹ ਇਫੈਕਟਿਵ ਹੈਗੀ ਹੈ। ਸੋ ਬੇਸਿਕਲੀ ਇਹੀ ਕਹਾਂਗੇ ਕਿ ਜੋ CDC ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਵਿੱਚ ਜਾਂ ਆਪਣੇ ਡਾਕਟਰ ਨਾਲ ਜ਼ਰੂਰ ਕੰਸਲਟ ਕਰੋ ਇਹ ਸਾਰੀਆਂ ਦਵਾਈਆਂ ਜਿਹੜੇ ਓਵਰ ਦਾ ਕਾਊਂਟਰ ਵਗੈਰਾ ਲੈਣ ਤੋਂ ਪਹਿਲਾਂ। ਸੋ ਡਾਕਟਰ ਸਾਹਿਬ, ਜਿਹੜਾ ਆਪਾਂ ਮਤਲਬ ਪਿਛਲੇ 4 ਮਹੀਨਿਆਂ 'ਚ ਸਿੱਖਿਆ ਕਾਫੀ ਕੁਛ, ਤੇ ਕਾਫੀ ਉਪਰਾਲੇ ਹੋ ਰਹੇ ਨੇ ਬਿਮਾਰੀ ਨੂੰ ਦੇ ਲਈ ਵੈਕਸੀਨੇਸ਼ਨ ਬਣਾਉਣ ਦੇ, ਉਹਦੇ ਬਾਰੇ ਤੁਹਾਡਾ ਕੀ ਸੋਚ ਜਾਂ ਭਵਿੱਖਬਾਣੀ ਹੈ ਵੀ ਵੈਕਸੀਨ ਬਣਨ ਦੇ ਕਿੰਨੇ ਕੁ ਚਾਂਸ ਨੇ, ਕਿੰਨੀ ਕੁ ਦੇਰ ਦੇ ਵਿੱਚ ਇਹ ਆਮ ਲੋਕਾਂ ਤਾਈਂ ਪਹੁੰਚਣ ਦੇ ਚਾਂਸ ਹੈਗੇ? ਸੋ ਯੂਜਲੀ ਤਾਂ ਜਿਹੜੀ ਵੈਕਸੀਨ ਹੁੰਦੀ ਹੈ ਬਹੁਤ ਲੰਮਾ ਟਾਈਮ ਲੱਗਦਾ ਵੈਕਸੀਨ ਸਟੱਡੀ ਕਰਨ ਨੂੰ ਜਾਂ ਵੈਕਸੀਨ ਬਣਾਉਣ ਨੂੰ, 5-7 ਸਾਲ ਲੱਗ ਜਾਂਦੇ ਆ। ਪਰ ਇਸ ਵੇਲੇ ਐਮਰਜੈਂਸੀ ਕਰਕੇ ਬੜੀਆਂ ਕੰਪਨੀਜ਼, ਬੜੇ ਰਿਸਰਚ ਇੰਸਟੀਟਿਊਟਸ ਲੱਗੇ ਹੋਏ ਕਰਨ ਨੂੰ। ਇਸ ਵੇਲੇ 2 ਵੈਕਸੀਨਸ ਜਿਹੜੇ ਕਾਫੀ ਪ੍ਰੋਮਿਸਿੰਗ ਹੈਗੇ ਆ, ਇੱਕ ਤਾਂ ਇੰਗਲੈਂਡ ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਕਰ ਰਹੀ ਹੈ ਟਰਾਇਲ, ਤੇ ਇੱਕ ਆਪਣੇ ਅਮਰੀਕਾ ਦੇ ਵਿੱਚ ਨੈਸ਼ਨਲ ਇੰਸਟੀਟਿਊਟ ਆਫ ਹੈਲਥ ਉਹ ਕਰ ਰਹੀ ਹੈ। ਸੋ ਉਹਨਾਂ ਦੀ ਫੇਜ਼ 3 ਸਟੱਡੀ ਸ਼ੁਰੂ ਹੋ ਗਈ ਆ। ਫੇਜ਼ 3 ਦਾ ਮਤਲਬ ਹੈ ਕਿ ਫੇਜ਼ 1 ਐਂਡ 2 ਤੋਂ ਹੁੰਦਾ ਹੈ ਕਿ ਥੋੜੇ ਲੋਕਾਂ ਨੂੰ ਦੇ ਕੇ ਉਹ ਦੇਖਦੇ ਆ ਕਿ ਬਈ ਇਹ ਤੁਹਾਨੂੰ ਵੈਕਸੀਨ ਪ੍ਰੋਟੈਕਟ ਕਰੇਗੀ ਕਿ ਨਹੀਂ। ਹੁਣ ਇਹਨਾਂ ਨੇ ਸ਼ੁਰੂ ਕਰਤਾ ਹੈ ਕਾਫੀ ਲੋਕਾਂ ਨੂੰ ਦੇਣ, ਹਜ਼ਾਰਾਂ ਦੇ ਵਿੱਚ ਗਿਣਤੀ ਦੇ ਵਿੱਚ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਸੋ ਇਹਨਾਂ ਨੂੰ ਇਹ ਚੈੱਕ ਕਰਨਗੇ ਕਿ ਇਹ ਪ੍ਰੋਟੈਕਟਿਵ ਜੋ ਹੈਗੀ ਹੈ ਐਂਟੀਬਾਡੀ ਬਣਦੀ ਹੈ ਕਿ ਨਹੀਂ। ਸੋ ਹੁਣ ਇਹ ਪਤਾ ਲੱਗ ਗਿਆ ਕਿ ਐਂਟੀਬਾਡੀ ਬਣਦੀ ਹੈ, ਪਰ ਹੁਣ ਇਹ ਸਟੱਡੀ ਕਰਨੀ ਹੈ ਕਿ ਇਹ ਐਂਟੀਬਾਡੀ ਕਿੰਨਾ ਚਿਰ ਰਹਿੰਦੀ ਹੈ, ਜੇ ਰਹਿੰਦੀ ਹੈ ਤੇ ਕਿੰਨਾ ਚਿਰ ਪ੍ਰੋਟੈਕਟ ਕਰਦੀ ਹੈ। ਸੋ ਇਹ ਜੇ ਵੈਕਸੀਨ ਲਾਈਕਲੀ ਹੋਪਫੁਲੀ ਫਸਟ ਪਾਰਟ ਆਫ ਅਗਲੇ ਸਾਲ ਦੇ ਵਿੱਚ ਇੱਕ ਅੱਧੀ ਵੈਕਸੀਨ ਤਿਆਰ ਹੋ ਜਾਏਗੀ, ਪਰ ਉਹਦੇ ਨਾਲ ਇਹ ਹੋਏਗਾ ਕਿ ਇੱਕ ਵੈਕਸੀਨ ਨਹੀਂ, ਆਪਾਂ ਨੂੰ ਬੂਸਟਰ ਲੈਣੇ ਪੈਣੇ ਆ ਪਹਿਲੇ 2-3 ਸਾਲ ਨਾ ਇਹ ਵੈਕਸੀਨ ਦੇ ਨਾਲ ਆਪਾਂ ਨੂੰ, ਸੋ ਦੈਟ ਇਮਿਊਨਿਟੀ ਬਣੀ ਰਵੇ। ਜਦੋਂ ਤਾਈਂ ਇਹ ਪਰਫੈਕਟ ਹੋਏਗੀ, ਪਰਫੈਕਟ ਹੁੰਦੇ ਨੂੰ 4 ਤੋਂ 5 ਸਾਲ ਲੱਗ ਜਾਣੇ ਜਦੋਂ ਤਾਈਂ ਪਰਫੈਕਟ ਹੋਏਗੀ ਇਹ ਵੈਕਸੀਨ। ਸੋ ਐਟਲੀਸਟ ਜਦੋਂ ਵੈਕਸੀਨ ਆ ਗਈ ਪ੍ਰੋਟੈਕਸ਼ਨ ਸ਼ੁਰੂ ਹੋ ਜਾਏਗੀ, ਈਵਨ ਦੋ ਆਪਾਂ ਨੂੰ ਬੂਸਟਰ ਲੈਣੇ ਪੈਣਗੇ। ਸੋ ਡਾਕਟਰ ਸਾਹਿਬ, ਜਿਹੜੇ ਲੋਕਾਂ ਨੂੰ ਬਿਮਾਰੀ ਆਲਰੇਡੀ ਹੋ ਗਈ ਆ ਉਹਦੀ ਇਮਿਊਨਿਟੀ ਕਿੰਨੀ ਕੁ ਦੇਰ ਲਾਸਟ ਕਰਦੀ ਆ? ਕਈਆਂ ਨੂੰ ਇਹ ਵੀ ਵਹਿਮ ਵੀ ਮੈਨੂੰ ਦੁਬਾਰਾ ਨਹੀਂ ਹੋ ਸਕਦੀ, ਕਿਉਂਕਿ ਜਿਵੇਂ ਜ਼ੁਕਾਮ ਹੁੰਦਾ ਫਿਰ ਤੁਹਾਨੂੰ ਦੁਬਾਰਾ ਵੀ ਹੋ ਸਕਦਾ, ਜੇ ਫਲੂ ਹੁੰਦਾ ਉਹ ਵੀ ਦੁਬਾਰਾ ਹੋ ਸਕਦਾ। ਸੋ ਜੇ ਇੱਦਾਂ ਜਿਹੜੀ COVID-19 ਹੈ ਜਾਂ ਕਿਸੇ ਨੂੰ ਇੱਕ ਵਾਰੀ ਹੋਈ ਆ ਉਹਦੀ ਇਮਿਊਨਿਟੀ ਬਾਰੇ ਆਪਾਂ ਨੂੰ ਕੋਈ ਆਈਡੀਆ ਹੈ ਵੀ ਉਹ ਕਿੰਨੀ ਕੁ ਦੇਰ ਲਾਸਟ ਕਰਦੀ ਆ? ਹਾਂਜੀ, ਇਹ ਜੋ ਸਟੱਡੀਜ਼ ਦੇ ਵਿੱਚ ਹਜੇ ਇਹ ਆਪਾਂ ਨੂੰ ਇਹ ਵਾਇਰਸ ਬਾਰੇ ਸਿਰਫ 6 ਮਹੀਨੇ ਦਾ ਹੀ ਪਤਾ ਹੈ। ਸੋ ਇਦੋਂ ਲੌਂਗ ਟਰਮ ਦਾ ਪਤਾ ਨਹੀਂ ਹਜੇ ਤਾਈਂ। ਜੋ ਐਕਸਪੈਰੀਮੈਂਟ ਤੇ ਜਿੱਦਾਂ ਇਹਨਾਂ ਨੇ ਐਂਟੀਬਾਡੀ ਚੈੱਕ ਕੀਤੇ ਲੋਕਾਂ ਦੇ, ਸੋ ਮੋਸਟ ਆਫ ਦਾ ਟਾਈਮ ਐਂਟੀਬਾਡੀਜ਼ 3 ਤੋਂ 4 ਹਫ਼ਤੇ ਤਾਈਂ ਤੁਹਾਡੇ ਪੀਕ ਕਰਦੇ ਆ, ਉਦੋਂ ਬਾਅਦ ਐਂਟੀਬਾਡੀ ਤੁਹਾਡੇ ਬੋਡੀ ਦੇ ਵਿੱਚ ਡਿਕਰੀਜ਼ ਕਰਨੀ ਸ਼ੁਰੂ ਕਰ ਦਿੰਦੇ ਆ। ਹੁਣ ਜਿੰਨਾ ਚਿਰ ਐਂਟੀਬਾਡੀ ਹੈਗੇ ਦੇਰ ਇਜ਼ ਪੋਸੀਬਿਲਿਟੀ ਹੈਗੀ ਕਿ ਤੁਹਾਨੂੰ ਇਨਫੈਕਸ਼ਨ ਨਾ ਹੋਣ, ਪਰ ਜਦੋਂ ਡਿਕਰੀਜ਼ ਕਰਨੇ ਸ਼ੁਰੂ ਹੋ ਜਾਂਦੇ ਆ ਹਜੇ ਕਿਸੇ ਨੂੰ ਨਹੀਂ ਪਤਾ ਇਹ ਦੁਬਾਰਾ ਹੋ ਸਕਦਾ ਹੈ ਕਿ ਤੁਹਾਨੂੰ ਪ੍ਰੋਟੈਕਟਿਵ ਹੈਗੀ ਹੈ ਕਿ ਨਹੀਂ ਹੈਗੀ। ਸੋ ਇਸ ਕਰਕੇ ਹਜੇ ਕਿਉਂਕਿ ਟਾਈਮ ਇੰਨਾ ਨਹੀਂ ਹੋਇਆ ਕਿ ਵੀ ਕੈਨ ਆਪਾਂ ਡੈਫੀਨੇਟਲੀ ਕਹਿ ਸਕੀਏ ਕਿ ਇੱਕ ਵਾਰ ਹੋ ਗਿਆ ਦੁਬਾਰਾ ਨਹੀਂ ਹੋ ਸਕਦਾ। ਸੋ ਡਾਕਟਰ ਸਾਹਿਬ, ਤੁਸੀਂ ਜਿਹੜਾ ਭਵਿੱਖ ਬਾਰੇ ਹੋਰ ਕੀ ਇਹ ਲੱਗਦਾ ਨਹੀਂ ਵੀ ਇਹ ਬਿਮਾਰੀ ਤੋਂ ਛੁਟਕਾਰਾ ਇੰਨੀ ਜਲਦੀ ਹੋ ਜਾਣਾ ਹੈਗਾ? ਸੋ ਆਪਾਂ ਨੂੰ ਇਸ ਬਿਮਾਰੀ ਦੇ ਨਾਲ ਡੀਲ ਕਰਨਾ ਪੈਣਾ ਹੈਗਾ ਤੇ ਆਪਾਂ ਨੂੰ ਆਪਣੇ ਤੌਰ ਤਰੀਕੇ ਥੋੜ੍ਹੇ ਬਦਲਣੇ ਪੈਣਗੇ।
ਤੁਹਾਨੂੰ ਕੀ ਲੱਗਦਾ ਵੀ ਭਵਿੱਖ ਕੀ ਹੈਗਾ, ਇਹਦਾ ਕੀ ਇੰਪੈਕਟ ਹੋਊਗਾ ਓਵਰਆਲ ਆਮ ਲੋਕਾਂ ਦੀ ਜ਼ਿੰਦਗੀ ਤੇ, ਇਕੋਨਮੀ ਤੇ, ਆਪਣੇ ਜੀਵਨ ਤੇ ਕੀ ਨਜ਼ਰ ਆ ਰਿਹਾ ਅੱਗੇ? ਹਾਂਜੀ, ਬਸ ਇਹੀ ਜਿੱਦਾਂ ਮੈਂ ਅੱਗੇ ਕਹਿ ਰਿਹਾ ਸੀ ਕਿ ਜਿੰਨਾ ਚਿਰ ਵੈਕਸੀਨ ਕੰਪਲੀਟਲੀ ਪਰਫੈਕਟ ਨਹੀਂ ਹੁੰਦੀ, ਉਹਨੂੰ ਲੱਗ ਜਾਣੇ ਕਾਫੀ ਸਾਲ, 3 ਤੋਂ 5 ਸਾਲ ਦੇ ਵਿੱਚ ਲੱਗ ਸਕਦੇ ਆ। ਉਹਨਾਂ ਚਿਰ ਆਪਣੀ ਸਾਰਿਆਂ ਦੀ ਲਾਈਫ ਸਟਾਈਲ ਇਹੀ ਰਹੇਗੀ ਕਿ ਜੇ ਵੈਕਸੀਨ ਹੋ ਗਈ ਤਾਂ ਬੂਸਟਰ ਲੈਣੀ ਪੈਣੀ ਹੈ, ਪਰ ਸਟਿਲ ਇਹ ਆਪਾਂ ਨੂੰ ਪ੍ਰੀਵੈਂਟਿਵ ਮੈਜਰ ਯੂਜ਼ ਕਰਨੇ ਪੈਣੇ ਆ। ਪ੍ਰੀਵੈਂਟਿਵ ਮੈਜਰ ਇਹੀ ਹੈ 6 ਫੁੱਟ ਦਾ ਡਿਸਟੈਂਸ, ਜਦੋਂ ਕਲੋਜ਼ ਹੋਵੋ ਤਾਂ ਮਾਸਕ ਪਾਓ, ਆਪਣੇ ਹੈਂਡ ਵਾਸ਼ ਕਰੋ, ਤੇ ਜਨਰਲ ਹਾਈਜੀਨ ਤੇ ਜ਼ਿਆਦਾ ਜ਼ੋਰ ਰੱਖਣਾ ਪੈਣਾ। ਸੋ ਜਿਹੜੇ ਆਪਣੇ ਜਿਵੇਂ ਬੱਚੇ ਨੇ, ਮਤਲਬ ਇਹ ਟੌਪਿਕ ਤਾਂ ਬਹੁਤ ਵੱਡਾ, ਸ਼ਾਇਦ ਆਪਣੀ ਪਹੁੰਚ ਤੋਂ ਬਾਹਰ ਵੀ ਹੋ ਸਕਦਾ, ਵੀ ਜਿਵੇਂ ਹੁਣ ਇਹਦਾ ਇੰਪੈਕਟ ਹੈਗਾ ਸਕੂਲਾਂ ਤੇ, ਕਾਲਜਾਂ ਤੇ, ਬੱਚਿਆਂ ਦੀ ਪੜ੍ਹਾਈਆਂ ਤੇ ਇਹ ਤੁਹਾਨੂੰ ਕੀ ਲੱਗਦਾ ਵੀ ਜਿੰਨੀ ਦੇਰ ਵੈਕਸੀਨ ਨਹੀਂ ਬਣਦੀ ਜਾਂ ਪ੍ਰੀਕਾਸ਼ਨਸ ਲੈ ਕੇ ਸਕੂਲ ਵਗੈਰਾ ਜਾਂ ਹੋਰ ਪੜ੍ਹਾਈ ਦੇ ਜਿਹੜੇ ਖੁੱਲ੍ਹ ਸਕਦੇ ਨੇ, ਜਾਂ ਅਜੇ ਇਹਦੇ ਬਾਰੇ ਕੀ ਮਤਲਬ ਵੀ ਜਿਹੜੇ ਸਾਇੰਟਿਸਟ ਨੇ, ਇਸ ਬਿਮਾਰੀ ਦੇ ਐਕਸਪਰਟ ਨੇ, ਉਹਨਾਂ ਦੀ ਕੀ ਰਿਕਮੈਂਡੇਸ਼ਨਸ ਨੇ? ਸੋ ਇਹ ਬੇਸਿਕਲੀ ਇਹੀ ਆ, ਹੁਣ ਨਿਆਣਿਆਂ ਨੂੰ ਸਕੂਲ 'ਚ ਜ਼ਰੂਰ ਜਾਣਾ ਚਾਹੀਦਾ ਹੈ, ਪਰ ਇਸ ਵੇਲੇ ਜੇ ਕੋਈ ਫੈਸਿਲਿਟੀ ਪ੍ਰੋਪਰ ਡਿਸਟੈਂਸਿੰਗ ਜਾਂ ਪ੍ਰੋਪਰ ਪ੍ਰੀਕਾਸ਼ਨਸ ਨਹੀਂ ਲੈ ਸਕਦੀ ਤਾਂ ਫਿਰ ਕਾਫੀ ਰਿਸਕੀ ਹੋ ਜਾਂਦਾ ਹੈ। ਸੋ ਜੋ ਉਮੀਦ ਹੈ ਕਿ ਹੋਪਫੁਲੀ ਅਗਲੇ 6 ਮਹੀਨਿਆਂ ਦੇ ਵਿੱਚ ਸਕੂਲ ਖੁੱਲ੍ਹ ਸਕਦੇ ਆ ਜੇ ਆਪਾਂ ਕੰਟਰੋਲ ਰੱਖੀਏ, ਸਪਰੈਡ ਘੱਟ ਹੋਵੇ। ਪਰ ਅਗੇਨ ਉਹੀ ਨਾ, ਜਦੋਂ ਵੈਕਸੀਨ ਆ ਗਈ ਫਿਰ ਉਦੋਂ ਪ੍ਰੋਬਲੀ ਬੂਸਟਰ ਦੇ ਕੇ ਥੋੜ੍ਹਾ ਬਹੁਤੇ ਪ੍ਰੀਕਾਸ਼ਨ ਰੱਖ ਕੇ ਫਿਰ ਪ੍ਰੋਬਲੀ ਕਾਫੀ ਉਮੀਦ ਹੈ ਕਿ ਅਗਲੇ ਸਾਲ ਤੋਂ ਸਕੂਲ ਪ੍ਰੋਪਰਲੀ ਚੱਲਣਗੇ ਜੇ ਆਹ ਪ੍ਰੀਕਾਸ਼ਨਸ ਰੱਖੀ ਜਾਣ। ਡਾਕਟਰ ਸਾਹਿਬ, ਕੋਈ ਹੋਰ ਗੱਲ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜਿਹੜੀ ਮੈਂ ਨਾ ਪੁੱਛੀ ਹੋਵੇ ਤੁਹਾਨੂੰ? ਨਹੀਂ, ਬਸ ਇਹੀ ਤੁਸੀਂ ਜਿੱਦਾਂ ਸ਼ੁਰੂ 'ਚ ਕਿਹਾ ਸੀ ਕਿ ਇਹ ਸਾਰਾ ਕੰਟਰੋਲ ਆਪਣੇ ਹੱਥ 'ਚ ਹੀ ਹੈ। ਆਪਾਂ ਜਿੰਨਾ ਪਰਹੇਜ਼ ਰੱਖਾਂਗੇ, ਨਾ ਜੇ ਦਿਮਾਗ ਦੇ ਵਿੱਚੋਂ ਕੱਢਦੀ ਹੈ ਕਿ ਮੈਨੂੰ ਨਹੀਂ ਹੋਣਾ, ਪਰ ਜੇ ਮੇਨ ਇਸ਼ੂ ਇਹੀ ਹੈ ਕਿ ਜਿਹਨਾਂ ਨੂੰ 90% ਆਫ ਦਾ ਪੀਪਲ ਜਿਹਨਾਂ ਨੂੰ ਹੁੰਦਾ ਹੈ ਉਹ ਸਿੰਪਟਮ ਨਹੀਂ ਦਿਖਾਉਂਦੇ, ਸੋ ਉਹ ਬਾਕੀਆਂ ਨੂੰ ਸਪਰੈਡ ਕਰਦੇ ਆ। ਸੋ ਜੇ ਆਪਾਂ 5-6 ਮਹੀਨੇ ਆਪਣੀ ਸੋਸ਼ਲ ਗੈਦਰਿੰਗਸ ਬੰਦ ਕਰ ਦਈਏ, ਪ੍ਰੋਪਰ ਪ੍ਰੀਕਾਸ਼ਨਸ ਰੱਖੀਏ, ਤੇ ਕਾਫੀ ਕਮਿਊਨਿਟੀ ਲਈ ਹੈਲਪ ਹੋਏਗੀ। ਐਂਡ ਅਗੇਨ ਜੇ ਯੰਗ ਪੀਪਲ ਹੈ, ਠੀਕ ਹੈ, ਬਿਮਾਰ ਹੁੰਦੇ ਆ ਪਰ ਇੰਨੀ ਆਊਟਕਮਸ ਇੰਨੀ ਮਾੜੀਆਂ ਨਹੀਂ, ਪਰ ਆਪਣੇ ਪਿਆਰੇ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਕਾਫੀ ਆਊਟਕਮਸ ਮਾੜੇ ਹੋ ਸਕਦੇ ਨੇ। ਸੋ ਇਹ ਸਾਰੇ ਆਪਣੇ ਹੱਥ ਦੇ ਵਿੱਚ ਹੀ, ਆਪਾਂ ਕਿੱਦਾਂ ਇਹ ਕੰਟਰੋਲ ਕਰਨਾ, ਆਪਾਂ ਕਿੱਦਾਂ ਸਾਰਿਆਂ ਨੂੰ ਰਲ ਕੇ ਕਰਨਾ ਪੈਣਾ। ਨਾਲੇ ਫਿਰ ਜਿਹੜੇ ਕਮਿਊਨਿਟੀ ਦੇ ਹੌਸਪਿਟਲਸ ਹੈ ਉਹਨਾਂ 'ਤੇ ਕਾਫੀ ਸਟ੍ਰੈਸ ਹੋ ਜਾਂਦਾ ਹੈ। ਸੋ ਜਿੱਦਾਂ ਸਾਡੇ ਰਾਈਡ ਆਊਟ ਹੌਸਪਿਟਲ ਦੇ ਵਿੱਚ ICU ਪੂਰਾ ਭਰ ਗਿਆ ਸੀ, ਸੋ ਬਾਕੀ ਫਲੋਰਸ ਪੂਰੇ ਕਾਫੀ ਬਿਜ਼ੀ ਹੈ। ਸੋ ਇਸ ਕਰਕੇ ਜੇ ਹੋਰ ਪੇਸ਼ੈਂਟ ਆ ਜਾਣ, ਇਹ ਹੁੰਦਾ ਹੈ ਕਿ ਬੈੱਡ ਤਾਂ ਹੁੰਦੇ ਆ ਪਰ ਟੇਕ ਕੇਅਰ ਕਰਨ ਵਾਲੇ ਬੰਦੇ ਨਹੀਂ ਹੁੰਦੇ ਉੱਥੇ। ਫਿਰ ਕਈ ਵਾਰ ਬਾਕੀ ਜਿਹੜੇ ਹੈਲਥ ਕੇਅਰ ਵਰਕਰਸ ਹੈ, ਨਰਸਿਸ ਜਾਂ ਡਾਕਟਰਸ ਨੂੰ ਸਪਰੈਡ ਹੋ ਗਿਆ ਤਾਂ ਫਿਰ ਉਹ ਉਨੇ ਕੀ ਅਵੇਲੇਬਲ ਹੈਗੇ ਆ ਤੁਹਾਡੇ ਕੋਲ ਕਮਿਊਨਿਟੀ ਦੇ ਵਿੱਚ, ਸੋ ਉਹ ਪ੍ਰੋਬਲਮ ਬਹੁਤ ਆ ਸਕਦੀ ਹੈ। ਸੋ ਡਾਕਟਰ ਸਾਹਿਬ, ਮੈਂ ਆਖਰੀ ਕੁਐਸਚਨ ਪੁੱਛਣ ਲੱਗਿਆ, ਸ਼ਾਇਦ ਜੇ ਇਹਦਾ ਜਵਾਬ ਵੀ ਆਪਣੇ ਕੋਲ ਵੈਸੇ ਮੁਸ਼ਕਿਲ ਹੈ, ਵੀ ਜਿਵੇਂ ਆਪਣੀ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਆ, ਜਿਵੇਂ ਆਪਣੇ ਵੱਡੇ ਨਗਰ ਕੀਰਤਨ, ਵੱਡੇ ਫੰਕਸ਼ਨ ਹੁੰਦੇ, ਮੇਲੇ, ਤੀਆਂ, ਹੋਰ ਇੱਦਾਂ ਗੈਟ ਟੂਗੈਦਰਿੰਗ ਜਿਹੜੇ ਹੁੰਦੇ ਨੇ, ਸੋ ਤੁਹਾਨੂੰ ਲੱਗਦਾ ਵੀ ਜਿੰਨੀ ਦੇਰ ਥਾਈਂ ਵੈਕਸੀਨ ਨਹੀਂ ਬਣਦੀ ਇਹ ਵੱਡੇ ਇਵੈਂਟ ਹੋਣ ਦੀ ਪੋਸੀਬਿਲਿਟੀ ਕਾਫੀ ਘੱਟ ਲੱਗਦੀ ਹੈ? ਹਾਂਜੀ, ਜਿੰਨਾ ਚਿਰ ਕੋਈ ਪ੍ਰੋਪਰ ਡੈਫੀਨਿਟ ਵੈਕਸੀਨ ਨਹੀਂ ਆਉਂਦੀ ਉਹਨਾਂ ਚਿਰ ਇਹ ਪੋਸੀਬਿਲਿਟੀ ਘੱਟ ਹੀ ਲੱਗਦੀ ਹੈ ਕਿ ਇਹ ਗੈਦਰਿੰਗਸ ਰੈਕਮੈਂਡ ਹੋਣਗੀਆਂ। ਜੀ ਜੀ ਬਿਲਕੁਲ, ਥੈਂਕ ਯੂ ਡਾਕਟਰ ਸਾਹਿਬ। ਤੁਹਾਡਾ ਡਾਕਟਰ ਨਿੱਜਰ ਬੜੇ ਵਧੀਆ ਤੁਸੀਂ ਤਰੀਕੇ ਨਾਲ ਦੱਸਿਆ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਡਾਕਟਰ ਨਿੱਜਰ, ਇੱਕ ਅੱਧਾ ਸਵਾਲ ਜੇ ਮੈਂ ਤੁਹਾਨੂੰ ਪੁੱਛ ਸਕਾਂ ਤਾਂ? ਜੀ। ਸੋ ਡਾਕਟਰ ਨਿੱਜਰ, ਆਪਾਂ ਜਿੱਦਾਂ ਦੇਖਦੇ ਹਾਂ ਤੁਸੀਂ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਹੋ, ਆਪਾਂ ਡਾਕਟਰ ਫੌਚੀ ਨੂੰ ਸੁਣਦੇ ਹਾਂ, ਉਹ ਵੀ ਇਨਫੈਕਸ਼ੀਅਸ ਡਿਜ਼ੀਜ਼ ਦੇ ਮਾਹਰ ਆ। ਕਈ ਵਾਰੀ ਆਪਾਂ ਨੂੰ ਇੱਦਾਂ ਦੀਆਂ ਕਈ ਪੋਲੀਟੀਕਲ ਬੰਦਿਆਂ ਦੇ ਵੱਲੋਂ ਵੀ ਅਤੇ ਆਮ ਲੋਕਾਂ ਦੇ ਵੱਲੋਂ ਵੀ ਉਹ ਇੱਦਾਂ ਗੱਲਾਂ ਕਰਦੇ ਜਿੱਦਾਂ ਉਹਨਾਂ ਨੂੰ ਤੁਹਾਡੇ ਨਾਲੋਂ ਵੀ ਜ਼ਿਆਦਾ ਪਤਾ ਆ। ਬਹੁਤ ਸਾਰੇ ਲੋਕ ਜਿਹੜੇ ਮੈਡੀਕਲ ਕੰਡੀਸ਼ਨ ਵਾਲੇ ਆ ਉਹ ਵੀ ਕੋਵਿਡ-19 ਦੇ ਕਈ ਵਾਰੀ ਡਿਨਾਇਰ ਬਣ ਜਾਂਦੇ ਆ। ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਜਿਹੜਾ ਪਲੀਜ਼ ਦੇਣਾ ਚਾਹੁੰਦੇ ਹੋ? ਵੀ ਬਿਕੋਜ਼ ਸਾਰੇ ਆਪਾਂ ਕਿੰਨੀਆਂ ਡਾਕਟਰਸ ਦੀਆਂ, ਨਰਸਿਸ ਦੀਆਂ ਆਪਾਂ ਵੀਡੀਓਜ਼ ਦੇਖਦੇ ਹਾਂ, ਉਹ ਕਹਿੰਦੇ ਵੀ ਭਾਈ ਪਲੀਜ਼ ਟਰਾਈ ਕਰੋ ਵੀ ਨਾ ਹੀ ਇੱਥੇ ਤੱਕ ਪਹੁੰਚੋ, ਜਿੱਦਾਂ ਤੁਸੀਂ ਵੀ ਦੱਸਦੇ ਹੋ
ਵੀ 2-2 3-3 ਹਫ਼ਤੇ ਤੱਕ ਵੈਂਟੀਲੇਟਰ ਦੇ ਉੱਤੇ ਰਹਿਣਾ ਪੈਂਦਾ ਆ, ਬਹੁਤ ਮੁਸ਼ਕਿਲਾਂ ਜਿਹੜੀਆਂ ਉਹ ਸਾਹਮਣਾ ਕਰਨਾ ਪੈਂਦਾ। ਕੀ ਤੁਸੀਂ ਉਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਇਹੀ ਸੰਦੇਸ਼ ਦੇਵਾਂਗੇ ਕਿ ਅਸੀਂ ਇੱਥੇ ਹਸਪੀਟਲ ਰੋਜ਼ ਡੀਲ ਕਰਦੇ ਹਾਂ, ਅਸੀਂ ਦੇਖ ਰਹੇ ਹਾਂ ਕੀ ਹੋ ਰਿਹਾ। ਸੋ ਜਿਹੜੇ ਬਿਮਾਰ ਹੈ ਉਹ ਕਾਫੀ ਬਿਮਾਰ 2-4 ਘੰਟੇ ਦੇ ਵਿੱਚ ਇੱਕਦਮ ਬਿਮਾਰ ਹੋ ਜਾਂਦੇ। ਅਸੀਂ ਆਪਣੇ ਐਕਸਪੀਰੀਅੰਸ ਤੋਂ ਤਾਂ ਆਪਣੇ ਐਜੂਕੇਸ਼ਨ ਜਾਂ ਰਿਸਰਚ ਦੇ ਵੱਲੋਂ ਬੋਲ ਰਹੇ ਹਾਂ। ਕੋਈ ਸਾਡਾ ਪੋਲੀਟੀਕਲ ਹੈ ਨਹੀਂ, ਮਤਲਬ ਕਿਸੇ ਪਾਰਟੀ ਨਾਲ ਜਾਂ ਕਿਸੇ ਬੰਦੇ ਨਾਲ, ਪਰ ਜੋ ਕਮਿਊਨਿਟੀ ਦੇ ਜੋ ਹਸਪੀਟਲਸ ਦੇ ਵਿੱਚ ਹੋ ਰਿਹਾ ਉਹੀ ਡਾਕਟਰਸ ਬਿਆਨ ਕਰ ਰਹੇ ਆ। ਸੋ ਇਹ ਜਿੱਦਾਂ ਕਹਿੰਦੇ ਨਾ ਫਸਟ ਹੈਂਡ ਐਕਸਪੀਰੀਅੰਸ ਹੈ ਸਾਡਾ। ਸੋ ਬਾਕੀ ਜਿਹੜੇ ਕਮਿਊਨਿਟੀ ਦੇ ਵਿੱਚ ਰੌਲਾ ਪਾਉਂਦੇ ਉਹ ਸੁਣਿਆ ਸੁਣਾਇਆ ਕਿਸੇ WhatsApp ਤੋਂ ਜਾਂ Facebook ਤੋਂ ਸੁਣ ਕੇ ਬੋਲਦੇ ਰਹਿੰਦੇ ਆ, ਪਰ ਜੇ ਹਸਪੀਟਲ ਆ ਕੇ ਦੇਖੋ ਫਿਰ ਰੀਅਲ ਸਿਚੁਏਸ਼ਨ ਦਾ ਉਦੋਂ ਹੀ ਪਤਾ ਲੱਗਦਾ ਹੈ। ਜੀ ਥੈਂਕ ਯੂ ਡਾਕਟਰ ਨਿੱਜਰ। ਮੈਂ ਇਹਨਾਂ ਨਾਲ ਡਾਕਟਰ ਸਾਹਿਬ ਨਾਲ ਪੂਰਾ ਸਹਿਮਤ ਹਾਂ ਵੀ ਇਹ ਬਿਮਾਰੀ ਵਿੱਚੋਂ ਸਿਆਸਤ ਤੇ ਧਰਮ ਨੂੰ ਵੱਖ ਰੱਖਣਾ ਚਾਹੀਦਾ। ਇਹ ਬਿਮਾਰੀ ਆ, ਇਹ ਕਿਸੇ ਨਾਲ ਵਿਤਕਰਾ ਨਹੀਂ ਕਰਦੀ, ਗਰੀਬ ਅਮੀਰ ਨਾਲ, ਕਿਹੜੀ ਪੋਲੀਟੀਕਲ ਪਾਰਟੀ ਨਾਲ ਹੋ, ਕਿਹੜੀ ਬਰਾਦਰੀ ਦੇ ਹੋ ਤੁਸੀਂ। ਸੋ ਇਹਨੂੰ ਆਪਾਂ ਨੂੰ ਇਹ ਚੀਜ਼ਾਂ ਦੇ ਉੱਤੇ ਉੱਠ ਕੇ ਇਹਨੂੰ ਇੱਕ ਸਾਂਝੀ ਕਮੇਟੀ ਨੂੰ ਹੰਬਲਾ ਮਾਰੀਏ ਵੀ ਆਪਾਂ ਇਹਨੂੰ ਰੋਕਥਾਮ ਵੀ ਕਰੀਏ, ਤੇ ਮੀਨ ਟਾਈਮ ਜਿਹੜੇ ਸਾਇੰਸਦਾਨ ਲੱਗੇ ਨੇ ਇਸ ਚੀਜ਼ ਦਾ ਕੋਈ ਪੱਕਾ ਹੱਲ ਲੱਭਣ ਨੂੰ ਲੱਭ ਲਾਂਗੇ। ਮੈਂ ਬਿਲਕੁਲ ਚੜ੍ਹਦੀ ਕਲਾ ਆਪਟੀਮਿਜ਼ਮ ਬਿਲੀਵ ਕਰਦਾ। ਮੈਂ ਬਿਲਕੁਲ ਆਪਣੇ ਜਿਹੜੇ ਸਾਡੇ ਸਾਇੰਸਦਾਨ ਨੇ ਉਹ ਲੱਭ ਲੈਣਗੇ ਇਹਦਾ ਹੱਲ, ਬੜੀ ਜਲਦੀ ਲੱਭ ਲੈਣਗੇ, ਪਰ ਉਨੀ ਦੇਰ ਸਾਨੂੰ ਸਾਰਾ ਸਹਿਯੋਗ ਕਰਨਾ ਚਾਹੀਦਾ। ਇਹਨੂੰ ਸਿਆਸਤ ਤੋਂ ਬਿਲਕੁਲ ਪਰਾਂ ਰੱਖਣਾ ਚਾਹੀਦਾ। ਬਿਲਕੁਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਨਿੱਜਰ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਸੋ ਆਪਾਂ ਜਿਹੜੀ ਇਸ ਟਾਈਮ ਗੱਲਬਾਤ ਕਰ ਰਹੇ ਹਾਂ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ COVID-19 ਦਾ ਇਸ ਟਾਈਮ ਕੀ ਮੌਜੂਦਾ ਹਾਲਾਤ ਜਿਹੜੇ ਉਹ ਚੱਲ ਰਹੇ ਨੇ। ਡਾਕਟਰ ਨਿੱਜਰ ਜਗਰਾਜ ਨਿੱਜਰ ਇਹ ਐਡਵੈਂਟਿਸਟ ਹੈਲਥ ਰਾਈਡ ਆਊਟ ਹਸਪੀਟਲ ਦੇ ਵਿੱਚ ਡਾਇਰੈਕਟਰ ਹੈਗੇ ਨੇ ਇਨਫੈਕਸ਼ੀਅਸ ਡਿਜ਼ੀਜ਼ਿਸ ਦੇ। ਇਹਨਾਂ ਦੇ ਨਾਲ ਜਿਹੜੇ ਆ ਇਸੇ ਹਸਪੀਟਲ ਤੋਂ ਡਾਇਰੈਕਟਰ ਜਿਹੜੇ ਇੰਟਰਨਿਸਟ ਹੈਗੇ ਨੇ ਡਾਕਟਰ ਜਸਬੀਰ ਸਿੰਘ ਕੰਗ, ਉਹਨਾਂ ਨੇ ਨਾਲ ਜਿਹੜੀ ਆਪਾਂ ਗੱਲਬਾਤ ਕੀਤੀ ਆ। ਸੋ ਡਾਕਟਰ ਕੰਗ, ਡਾਕਟਰ ਨਿੱਜਰ, ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਮੈਂ ਨਾ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਾਂਗਾ ਵੀ ਉਹ ਜੁੜੇ ਰਹਿਣ ਜੀ, ਤੇ ਡਾਕਟਰ ਨਿੱਜਰ ਵੀ ਜੁੜੇ ਰਹਿਣ, ਤੇ ਬਾਅਦ ਚ ਅਸੀਂ ਰੈਪ ਅਪ ਕਰਾਂਗੇ। ਅਸੀਂ ਤੁਹਾਡੀ ਇੱਕ ਪੇਸ਼ੈਂਟ ਨਾਲ ਗੱਲ ਕਰਾਵਾਂਗੇ ਜਿਹੜੇ ਕਿ ਜਿਨ੍ਹਾਂ ਨੂੰ ਕੋਵਿਡ ਕੁਝ ਦਿਨ ਪਹਿਲਾਂ ਹੋਈ, ਤੇ ਉਹ ਬਿਲਕੁਲ ਆਪਣਾ ਪਰਸਨਲ ਐਕਸਪੀਰੀਅੰਸ, ਆਪਣਾ ਜਾਤੀ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਗੇ। ਸੁਣੀ ਸੁਣਾਈ ਗੱਲ ਨਹੀਂ। ਸੋ ਇਸ ਤੋਂ ਬ੍ਰੇਕ ਤੋਂ ਬਾਅਦ ਆਪਾਂ ਇਹ ਗੱਲਬਾਤ ਜਾਰੀ ਰੱਖਦੇ ਹਾਂ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਤੁਹਾਡੇ ਲਈ ਵਿਸ਼ੇਸ਼ ਜਿਹੜਾ ਆ ਉਹ ਚੱਲ ਰਿਹਾ ਆ, ਜਿਸ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ COVID-19 ਦੀ ਲੇਟੈਸਟ ਜਾਣਕਾਰੀ ਦੇ ਬਾਰੇ। ਆਪਣੇ ਨਾਲ ਇਸ ਮੌਕੇ ਡਾਕਟਰ ਕੰਗ ਤੇ ਡਾਕਟਰ ਨਿੱਜਰ ਜਿਹੜੇ ਆ ਐਡਵੈਂਟਿਸਟ ਰਾਈਡ ਆਊਟ ਹੈਲਥ ਹਸਪੀਟਲ ਜਿਹੜੇ ਆ ਉਹਨਾਂ ਤੋਂ ਜੁੜੇ ਹੋਏ ਆ। ਉਹਨਾਂ ਨੇ ਆਪਾਂ ਨੂੰ ਜਾਣਕਾਰੀ ਜਿਹੜੀ ਲੇਟੈਸਟ COVID-19 ਦੇ ਬਾਰੇ ਦੱਸੀ ਆ, ਕੀ ਵੈਕਸੀਨ ਦੇ ਬਾਰੇ ਇਨਫੋਰਮੇਸ਼ਨ ਆ, ਕੀ ਕੁਛ ਜਿਹੜਾ ਉਹ ਚੱਲ ਰਿਹਾ, ਕੀ ਨਵੀਂ ਇਨਫੋਰਮੇਸ਼ਨ ਇਸ ਦੇ ਬਾਰੇ ਹੈਗੀ ਆ, ਕੀ ਜਿਹੜੀਆਂ ਉਹ ਚੀਜ਼ਾਂ ਚੱਲ ਰਹੀਆਂ ਆ। ਅਤੇ ਆਓ ਹੁਣ ਆਪਾਂ ਜਿਹੜੀ ਗੱਲਬਾਤ ਆ ਉਹ ਇੱਕ ਵਿਸ਼ੇਸ਼ ਤੌਰ ਦੇ ਉੱਤੇ ਕਰਾਂਗੇ ਜਿਹੜੇ COVID-19 ਜਿਨ੍ਹਾਂ ਨੂੰ ਹੋਇਆ ਸੀ ਅਤੇ COVID-19 ਜਿਹੜਾ ਉਹ ਉਹਨਾਂ ਨੂੰ ਹੋਣ ਤੋਂ ਬਾਅਦ ਦੇ ਵਿੱਚ ਉਹ ਠੀਕ ਹੋਏ ਆ। ਇਹ ਆਪ ਵੀ ਮੈਡੀਕਲ ਫੀਲਡ ਦੇ ਨਾਲ ਸੰਬੰਧਿਤ ਹੈਗੇ ਆ ਅਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਨੀਸ਼ਾ ਸ਼ਰਮਾ ਜੀ। ਅਤੇ ਆਓ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਦੋਨੋਂ ਡਾਕਟਰ ਵੀ ਆਪਣੇ ਨਾਲ ਜੁੜੇ ਹੋਏ ਆ। ਆਓ ਆਪਾਂ ਗੱਲਬਾਤ ਵੱਲ ਨੂੰ ਵੱਧਦੇ ਹਾਂ। ਮਨੀਸ਼ਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਥੈਂਕ ਯੂ ਮਨੀਸ਼ਾ ਸ਼ਰਮਾ। ਪਹਿਲਾਂ ਤਾਂ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਜੁੜੇ ਹੋ। ਅਤੇ ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਸਾਡਾ ਮਕਸਦ ਇਹ ਸੀਗਾ ਵੀ ਅਸੀਂ ਜਿਹੜੀ ਡਾਕਟਰੀ ਗੱਲ ਤਾਂ ਡਾਕਟਰ ਨਿੱਜਰ ਨੇ ਜੋ ਮੈਡੀਕਲ ਫੀਲਡ ਦੀ ਦੱਸਤੀ, ਪਰ ਅਸੀਂ ਚਾਹੁੰਦੇ ਹਾਂ ਵੀ ਜਿਹੜਾ ਇਸ ਚੀਜ਼ ਦਾ ਬਹੁਤ ਡਰ ਹੈਗਾ, ਆਪਾਂ ਗੱਲ ਕਰਨੀ ਮੰਗਦੇ ਹਾਂ ਵੀ ਜਿਹੜਾ ਸਰਵਾਈਵਰ ਆ ਜਿਹਨੇ ਬਿਮਾਰੀ ਝੱਲੀ ਕੁਛ ਦਿਨ ਪਹਿਲਾਂ। ਸੋ ਮਨੀਸ਼ਾ ਤੁਸੀਂ ਦੱਸੋ ਵੀ ਤੁਹਾਨੂੰ ਜਿਹੜੇ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਵੀ ਮਨੀਸ਼ਾ ਸ਼ਰਮਾ ਖੁਦ ਨਰਸ ਪ੍ਰੈਕਟੀਸ਼ਨਰ ਨੇ ਇੱਥੇ, ਇਹ ਐਂਪਲ ਹੈਲਥ 'ਚ ਕੰਮ ਕਰਦੇ ਨੇ, ਬੜੇ ਕਾਬਲ ਨੇ ਆਪਣੀ ਫੀਲਡ ਦੇ ਵਿੱਚ, ਅਤੇ ਐਡਵੈਂਟਿਸਟ ਰਾਈਡ ਆਊਟ ਹੈਲਥ ਦੀ ਐਮਰਜੈਂਸੀ ਰੂਮ ਹਸਪੀਟਲ 'ਚ ਵੀ ਇਹ ਕੰਮ ਕਰਦੇ ਨੇ। ਅਤੇ ਇਹਨਾਂ ਨੂੰ ਕੁਛ ਦਿਨ ਪਹਿਲਾਂ ਇਹ ਕੋਵਿਡ ਦੀ ਨਾਮਰਾਦ ਬਿਮਾਰੀ ਹੋ ਗਈ,
ਪਰ ਇਹਨਾਂ ਦੀ ਮਨਜ਼ੂਰੀ ਦੇ ਨਾਲ, ਇਹਨਾਂ ਦੀ ਪਰਮਿਸ਼ਨ ਨਾਲ ਇਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਪਰਸਨਲ ਐਕਸਪੀਰੀਅੰਸ ਆਪਣਾ ਸ਼ੇਅਰ ਕਰੋ। ਸੋ ਮਨੀਸ਼ਾ, ਤੁਸੀਂ ਥੋੜ੍ਹਾ ਜਿਹਾ ਦੱਸੋ ਵੀ ਤੁਹਾਨੂੰ ਜਦੋਂ ਕੀ ਸਿੰਪਟਮ ਸ਼ੁਰੂ ਹੋਏ ਸੀ, ਕੀ ਫੀਲ ਕੀਤਾ ਤੁਸੀਂ ਜਦੋਂ ਤੁਹਾਨੂੰ ਲੱਗਿਆ ਵੀ ਇਹ ਬਿਮਾਰੀ ਸ਼ੁਰੂ ਹੋਈ ਆ? ਜੀ ਹਾਂਜੀ, ਜਿਹੜਾ ਪਹਿਲਾ ਦਿਨ ਸੀਗਾ ਜੁਲਾਈ 3rd, ਉਸ ਦਿਨ ਮੈਨੂੰ ਥੋੜੀ ਫਟੀਗ ਹੋਈ, ਉਹ ਮੋਰ ਦੈਨ ਯੂਜੂਅਲ। ਉਸ ਦਿਨ ਸਾਨੂੰ ਛੁੱਟੀ ਸੀਗੀ ਐਕਚੁਅਲੀ 4th of ਜੁਲਾਈ ਤੋਂ ਇੱਕ ਦਿਨ ਪਹਿਲੇ। ਸੋ ਮੈਂ ਸਾਰਾ ਦਿਨ ਕੀਤਾ ਸੀਗਾ, ਵਰਕਿੰਗ ਇਨ ਦਾ ਧੁੱਪੇ ਕੰਮ ਕੀਤਾ। ਮੈਂ ਸੋਚਿਆ ਮੈਨੂੰ ਹੀਟ ਐਗਜ਼ੌਸ਼ਨ ਹੋਈ ਆ, ਮੈਂ ਥੋੜਾ ਥਕਾਵਟ ਜ਼ਿਆਦਾ ਹੋ ਗਈ ਹੈ। ਸੋ ਦੈਟ ਨਾਈਟ, ਉਸ ਰਾਤ ਮੈਨੂੰ ਸਿਰ ਦਰਦ ਸ਼ੁਰੂ ਹੋਇਆ ਤੇ ਸਵੇਰੇ ਬੁਖਾਰ ਵਾਂਗੂ ਫੀਲ ਹੋਣਾ ਸ਼ੁਰੂ ਹੋਇਆ ਤੇ ਮੈਂ ਉੱਠ ਕੇ ਦੇਖਿਆ ਤੇ 100.6 ਸੀਗਾ। ਸੋ ਤੇ ਬਾਡੀ ਏਕ ਸੀਗੇ ਤੇ ਸਿਰ ਦਰਦ, ਮੇਨ ਇਹ ਸਿੰਪਟਮ ਸੀਗੇ ਮੇਰੇ। ਸੋ ਫਿਰ ਹਾਂਜੀ, ਗੋ ਹੈਡ। ਓਕੇ, ਸੋ ਫਿਰ ਮੈਂ ਬਿਕਾਜ਼ ਮੈਂ ਉਸ ਰਾਤ ਨੂੰ ਰਾਈਡ ਆਊਟ ਹਸਪੀਟਲ ਕੰਮ ਕਰਨਾ ਸੀਗਾ ਐਮਰਜੈਂਸੀ ਰੂਮ ਦੇ ਵਿੱਚ, ਇਸ ਕਰਕੇ ਫਿਰ ਮੈਨੂੰ ਰਸ਼ ਸੀਗਾ ਕਿ ਮੈਂ ਜਲਦੀ ਟੈਸਟ ਕਰਵਾ ਲਵਾਂ ਤੇ ਇਸ ਕਰਕੇ ਮੈਂ ਰਾਈਡ ਆਊਟ ਐਡਵਾਂਟੇਜ ਰਾਈਡ ਆਊਟ ਹੈਗਾ, ਉੱਥੇ ਮੈਂ ਐਮਰਜੈਂਸੀ ਰੂਮ ਤੋਂ ਟੈਸਟ ਕਰਵਾਇਆ ਉਸ ਦਿਨ। ਤੇ ਫਿਰ ਤੁਹਾਡਾ ਟੈਸਟ ਕਿੰਨੀ ਕੁ ਦੇਰ 'ਚ ਆ ਗਿਆ ਸੀ ਵਾਪਸ? ਹਾਂਜੀ, ਉਹਨਾਂ ਨੇ ਟੈਸਟ ਕਰਕੇ ਮੈਨੂੰ ਘਰ ਭੇਜ ਦਿੱਤਾ। ਬਸ ਘਰ ਆਉਂਦੇ ਮੈਨੂੰ ਰਿਜ਼ਲਟ ਆ ਗਿਆ ਵਿਦਿਨ 30 to 40 ਮਿੰਟਸ। ਅੱਧਾ ਘੰਟਾ ਤੋਂ 40 ਮਿੰਟ ਤੱਕ ਮੈਨੂੰ ਕਾਲ ਆ ਗਈ ਸੀਗੀ। ਪਰ ਫਿਰ ਤੁਹਾਨੂੰ ਕੀ, ਤੁਹਾਡੀਆਂ ਉਦੋਂ ਭਾਵਨਾਵਾਂ ਜਾਂ ਇਮੋਸ਼ਨਲ ਕਿੱਦਾਂ ਲੱਗਿਆ ਜਦੋਂ ਤੁਹਾਨੂੰ ਦੱਸਿਆ ਵੀ ਤੁਹਾਡਾ ਟੈਸਟ ਪੋਜ਼ਿਟਿਵ ਸੀ? ਕੀ ਫੀਲ ਕੀਤਾ ਉਸ ਵੇਲੇ? ਬਿਕਾਜ਼ ਸਿੰਪਟਮਸ ਇੰਨੇ ਜ਼ਿਆਦਾ ਨਹੀਂ ਸੀਗੇ, ਮੈਨੂੰ ਲੱਗਦਾ ਸੀਗਾ ਕਿ ਮੈਂ ਜਲਦੀ ਠੀਕ ਹੋ ਜਾਣਾ, ਸਾਰਾ ਕੁਛ ਠੀਕ ਹੈਗਾ। ਪਰ ਮੇਰੀ ਫੈਮਿਲੀ ਮੇਰੇ ਤੋਂ ਜ਼ਿਆਦਾ ਡਰ ਗਈ ਸੀ। ਮੇਰੇ ਪੇਰੈਂਟਸ, ਮੇਰੇ ਹਸਬੈਂਡ, ਬੱਚੇ ਬਹੁਤ ਜ਼ਿਆਦਾ ਡਰ ਗਏ ਸੀਗੇ। ਤੇ ਫਿਰ ਹੌਲੀ ਜਿੱਦਾਂ ਟਾਈਮ ਨਿਕਲਦਾ ਗਿਆ ਨਹੀਂ, ਫਿਰ ਤੁਸੀਂ ਘਰੇ ਆਏ ਤੇ ਘਰੇ ਆ ਕੇ ਜਦ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਟੈਸਟ ਪੋਜ਼ਿਟਿਵ ਆ, ਫਿਰ ਤੁਸੀਂ ਆਪਣੇ ਆਪ ਨੂੰ ਫੈਮਿਲੀ ਤੋਂ ਕਿੱਦਾਂ ਅਲੱਗ ਕੀਤਾ? ਕੀ ਕੀਤਾ ਤੁਸੀਂ? ਹਾਂਜੀ, ਮੈਂ ਹਸਪੀਟਲ ਤੋਂ ਆ ਕੇ ਸਿੱਧਾ ਪਹਿਲੇ ਰੂਮ 'ਚ ਆ ਗਈ ਸੀ। ਮੈਂ ਵੇਟ ਕਰ ਰਹੀ ਸੀ ਰਿਜ਼ਲਟ ਆਉਣ ਦੀ। ਤੇ ਮੇਰੇ ਸੋ ਮੈਂ ਆਪਣੇ ਆਪ ਨੂੰ ਇੱਕ ਕਮਰੇ 'ਚ ਬੰਦ ਰੱਖਿਆ ਤੇ ਫਿਰ ਮੈਂ ਜਦੋਂ ਤੱਕ ਰਿਪੋਰਟ ਆ ਗਈ ਸੀਗੀ ਤੇ ਫਿਰ ਉਹਨਾਂ ਨੂੰ ਮੈਂ ਸਾਰਿਆਂ ਨੂੰ ਟੈਕਸਟ ਕਰਕੇ ਦੱਸ ਦਿੱਤਾ ਸੀਗਾ ਕਿ ਮੇਰੀ ਰਿਪੋਰਟ ਪੋਜ਼ੀਟਿਵ ਹੈਗੀ। ਫਿਰ ਮੈਂ ਉਸ ਦਿਨ ਤੋਂ ਬਾਅਦ ਆਪਣੇ ਕਮਰੇ 'ਚੋਂ ਨਹੀਂ ਨਿਕਲੀ ਤੇ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਸੀ ਤਾਂ ਮੇਰੇ ਕਮਰੇ ਦੇ ਬਾਹਰ ਰੱਖੀ ਜਾਂਦੀ ਸੀਗੀ। ਤੇ ਉਹਦਾ ਮੈਂ ਫਿਰ ਮੈਨੂੰ ਕਾਊਂਟੀ ਤੋਂ ਫੋਨ ਆਇਆ, ਉਹਨਾਂ ਨੇ ਮੈਨੂੰ ਸਾਰੀਆਂ ਇੰਸਟਰਕਸ਼ਨਸ ਦਿੱਤੀਆਂ ਕਿ ਮੈਨੂੰ ਕੀ ਫੋਲੋ ਕਰਨਾ ਚਾਹੀਦਾ ਹੈ, ਕੋਈ ਕਿਸੇ ਹੋਰ ਨੂੰ ਐਕਸਪੋਜ਼ਰ ਨਹੀਂ। ਤੇ ਫਿਰ ਉਹਨਾਂ ਨੇ ਕਿਹਾ ਸੀਗਾ ਕਿ 10 ਦਿਨ ਤੱਕ ਜੇ ਮੋਸਟ ਲਾਈਕਲੀ 10 ਦਿਨ ਬਾਅਦ ਤੁਹਾਨੂੰ ਰਿਲੀਜ਼ ਕੀਤਾ ਜਾਏਗਾ। ਤੇ ਪਰ ਮੈਂ 16 ਦਿਨ ਤੱਕ ਅੰਦਰ ਰਹੀ ਸੀਗੀ ਤਾਂ ਕਿ ਮੈਂ ਆਪਣੀ ਫੈਮਿਲੀ ਨੂੰ ਜਾਂ ਹੋਰ ਕਿਸੇ ਨੂੰ ਐਕਸਪੋਜ਼ ਨਾ ਕਰਾਂ। ਸੋ ਮਨੀਸ਼ਾ, ਜਦੋਂ ਤੁਹਾਨੂੰ ਪਹਿਲਾਂ ਤਾਂ ਚਲੋ ਬੁਖਾਰ ਹੋਇਆ, ਬੋਡੀ ਦੁਖੀ, ਫਿਰ ਉਸ ਤੋਂ ਬਾਅਦ ਕਿੱਦਾਂ ਫੀਲ ਕਰਦੇ ਰਹੇ ਸੀ? ਕਿੰਨੀ ਦੇਰ ਉੱਦਾਂ ਫੀਲ ਕਰਦੇ ਰਹੇ? ਪਹਿਲੇ ਦਿਨ ਮੈਨੂੰ 100.6 ਬੁਖਾਰ ਸੀਗਾ। ਉਸ ਤੋਂ ਅਗਲੇ ਦਿਨ ਤੋਂ ਬਾਅਦ ਮੈਨੂੰ 99.6 ਤੋਂ ਲੈ ਕੇ 99.9 ਤੱਕ 11 ਦਿਨ ਬੁਖਾਰ ਰਿਹਾ। ਤੇ ਉਸ ਤੋਂ ਬਾਅਦ ਮੈਨੂੰ ਡਾਇਰੀਆ ਸ਼ੁਰੂ ਹੋ ਗਿਆ ਜਿਹੜਾ 9 ਦਿਨ ਤੱਕ ਰਿਹਾ। ਤੇ ਫਟੀਗ, ਜਿੱਦਾਂ ਥਕਾਵਟ ਬਹੁਤ ਹੁੰਦੀ ਸੀ, ਜਿੱਦਾਂ ਬਾਡੀ 'ਚ ਜਾਨ ਨਹੀਂ ਹੁੰਦੀ, ਲੱਤਾਂ ਦੁਖਦੀਆਂ, ਪੂਰੀ ਸਰੀਰ ਦੁਖਦਾ ਸੀਗਾ। ਤੇ ਸਿਰ ਦਰਦ ਸਭ ਤੋਂ ਜ਼ਿਆਦਾ ਸੀਗਾ ਮੇਰਾ। ਤੇ ਤੁਸੀਂ ਕੋਈ ਦਵਾਈ ਵੀ ਖਾਧੀ? ਹਾਂਜੀ, ਮੈਂ ਖਾਧੀ ਸੀਗੀ ਪਹਿਲੇ ਏਜ਼ਥਰੋਮਾਈਸਿਨ ਸੀਗੀ, ਉਹ ਮੈਂ ਲਈ ਸੀ ਆਪਣੇ ਡਾਕਟਰ ਦੇ ਕੋਲੋਂ। ਤੇ ਮੈਂ ਡੈਕਸਾਮੈਥਾਸੋਨ ਲਈ ਸੀ 6 ਮਿਲੀਗ੍ਰਾਮ। ਉਹ 7ਵੇਂ ਦਿਨ ਮੈਂ ਸ਼ੁਰੂ ਕੀਤੀ ਸੀਗੀ ਕਿਉਂਕਿ ਮੇਰਾ ਸਿਰ ਦਰਦ ਨਹੀਂ ਹਟ ਰਿਹਾ ਸੀਗਾ। ਤੇ ਫਿਰ ਉਹਦੇ ਨਾਲ ਫਾਇਦਾ ਹੋਇਆ ਤੁਹਾਨੂੰ? ਹਾਂਜੀ, ਸਿਰ ਦਰਦ ਨੂੰ ਆਰਾਮ ਮਿਲਿਆ, ਬਹੁਤ ਜ਼ਿਆਦਾ ਨਹੀਂ ਮਿਲਿਆ ਪਰ ਕਾਫੀ ਹੱਦ ਤੱਕ ਸਿਰ ਦਰਦ ਠੀਕ ਹੋ ਗਿਆ ਸੀਗਾ। ਉਸ ਤੋਂ ਬਾਅਦ ਫਿਰ ਮੈਂ ਟਾਈਲੇਨੋਲ ਲੈਂਦੀ ਰਹੀ ਸੀਗੀ ਬੁਖਾਰ ਵਾਸਤੇ ਤੇ ਸਿਰ ਦਰਦ ਵਾਸਤੇ। ਤੇ 7 ਦਿਨਾਂ ਬਾਅਦ ਮੈਨੂੰ ਥੋੜਾ ਰਨੀ ਨੋਜ਼, ਡਰਾਈ ਕਾਫ, ਸੁੱਕੀ ਖਾਂਸੀ ਤੇ ਜਿੱਦਾਂ ਗਲੇ ਦੇ ਵਿੱਚ ਖਾਰਿਸ਼ ਹੁੰਦੀ ਹੈ, ਇਹ ਵੀ ਸ਼ੁਰੂ ਹੋ ਗਈ ਸੀਗੀ। ਤੇ ਪੂਰਾ ਠੀਕ ਕਦੋਂ ਹੋਏ ਤੁਸੀਂ? ਪੂਰੇ ਠੀਕ 11 ਦਿਨ ਤੋਂ ਬਾਅਦ। ਤੇ ਤੁਸੀਂ ਟਾਈਮ ਕਿਵੇਂ ਕੱਢਦੇ ਸੀ ਆਪਣੇ ਕਮਰੇ 'ਚ? ਤੁਸੀਂ ਕੋਈ ਪ੍ਰੋਨਿੰਗ ਜਾਂ ਕੋਈ ਐਕਸਰਸਾਈਜ਼ ਵੀ ਕਰਦੇ ਸੀ ਕਮਰੇ 'ਚ? ਹਾਂਜੀ, ਮੈਂ day 1 ਤੋਂ ਮੈਂ ਪ੍ਰੋਨਿੰਗ ਸ਼ੁਰੂ ਕਰਦੀ ਸੀ। ਪ੍ਰੋਨਿੰਗ ਹੁੰਦੀ ਹੈ ਤੁਸੀਂ ਆਪਣੇ ਪੇਟ ਤੇ ਭਾਰ ਲੇਟਦੇ ਆ, ਬੈਕ ਤੇ ਨਹੀਂ ਲੇਟਦੇ, ਪਿੱਠ ਤੇ। ਸੋ ਮੈਂ ਪਹਿਲੇ ਦਿਨ ਮੇਰਾ ਗੋਲ ਹੁੰਦਾ ਸੀਗਾ 4 to 5 ਆਵਰਸ, 4 ਤੋਂ 5 ਘੰਟੇ ਮੈਂ ਪ੍ਰੋਨਿੰਗ ਕਰਦੀ ਸੀ ਜਾਂ ਸਾਈਡ ਤੇ ਆਲਟਰਨੇਟ ਵੀ ਕਰਦੀ ਸੀਗੀ।
ਤੇ ਇਸ ਤੋਂ ਇਲਾਵਾ ਮੈਂ ਹਰ ਘੰਟੇ ਬਾਅਦ ਇਨਸੈਂਟਿਵ ਸਪੀਡੋਮੀਟਰ ਹੁੰਦਾ ਹੈ, ਇੱਕ ਸਾਹ ਲਈ ਮਸ਼ੀਨ ਹੁੰਦੀ ਆ, ਮੈਂ ਐਮਾਜ਼ੋਨ ਤੋਂ ਲਈ ਸੀਗੀ, ਉਦੋਂ ਸੀਗੀ ਉਹ $6.5 ਦੀ। ਉਹ ਮੈਂ ਐਵਰੀ ਡੇ ਹਰ ਘੰਟੇ ਬਾਅਦ ਯੂਜ਼ ਕਰਦੀ ਸੀਗੀ। ਤੇ ਇਸ ਤੋਂ ਇਲਾਵਾ ਮੈਂ ਐਵਰੀ ਆਵਰ 500 ਸਟੈਪ, ਕਦੀ 1000 ਸਟੈਪ ਐਵਰੀ ਡੇ ਮੈਂ ਕਮਰੇ ਦੇ ਵਿੱਚ ਹੀ ਤੁਰਦੀ ਰਹਿੰਦੀ ਸੀਗੀ। ਤੇ ਖਾਣ ਪੀਣ ਲਈ ਕੀ ਕਰ ਰਹੇ ਸੀ? ਹਾਈਡਰੇਸ਼ਨ ਵਗੈਰਾ, ਫੂਡ ਵਗੈਰਾ ਕੀ ਖਾ ਰਹੇ ਸੀ? ਹਾਂਜੀ, ਫੂਡ ਆਪਣਾ ਘਰ ਦਾ ਹੀ, ਜਿਹੜਾ ਰੋਟੀ ਹੁੰਦੀ ਆ ਮੇਰੇ ਮੰਮੀ ਬਣਾ ਕੇ ਘਰ ਦੇ ਬਾਹਰ ਰੱਖ ਜਾਂਦੇ ਸੀ, ਮੈਨੂੰ ਪੇਪਰ ਪਲੇਟਸ ਦੇ ਵਿੱਚ ਪਾ ਕੇ ਮੇਰੇ ਡੋਰ ਦੇ ਬਾਹਰ ਮੇਰੇ ਬੱਚੇ ਜਾਂ ਮੇਰੇ ਹਸਬੈਂਡ ਰੱਖ ਦਿੰਦੇ ਸੀਗੇ। ਤੇ ਬਾਕੀ ਸਵੇਰੇ ਉੱਠ ਕੇ ਚਾਹ ਪੀਂਦੇ ਸੀ ਤੇ ਕਾੜਾ ਮਿਲਦਾ ਸੀਗਾ ਮੈਨੂੰ ਰੋਜ਼। ਤੇ ਇਸ ਤੋਂ ਇਲਾਵਾ ਮੈਂ ਨਾ ਹੌਟ ਇਲੈਕਟ੍ਰਿਕ ਕੈਟਲ ਰੱਖੀ ਹੋਈ ਸੀ ਆਪਣੇ ਰੂਮ ਦੇ ਵਿੱਚ, ਸਾਰਾ ਦਿਨ ਗਰਮ ਪਾਣੀ ਪੀਂਦੀ ਸੀ, ਵਿੱਚ ਨਿੰਬੂ ਵੀ ਪਾ ਲੈਂਦੀ ਸੀਗੀ, ਐਂਡ ਦੈਨ ਸਟੀਮ ਕਰਦੀ ਸੀਗੀ ਰੋਜ਼ ਐਵਰੀ ਡੇ। ਤੇ ਇਸ ਤੋਂ ਇਲਾਵਾ ਮੈਂ ਕੰਪਰੈਸ਼ਨ ਸਟਾਕਿੰਗ ਸੀਗੀਆਂ, ਉਹ ਵੀ ਪਾਣੀ ਪਾ ਕੇ ਰੱਖਦੀ ਸੀਗੀ। ਸੋ ਇਹ ਮੈਂ ਸਰੋਤਿਆਂ ਨੂੰ ਦੱਸ ਦਿੰਦਾ ਵੀ ਇਹ ਜਿਹੜੀਆਂ ਕੰਪਰੈਸ਼ਨ ਸਟਾਕਿੰਗ ਜਾਂ ਐਸਪਰੀਨ ਖਾਂਦੇ, ਇਹਦੇ ਨਾਲ ਫਿਰ ਜਿਹੜਾ ਬਲੱਡ ਕਲੌਟ ਨਹੀਂ ਤੁਹਾਡੀਆਂ ਲੱਤਾਂ 'ਚ ਬਣਦਾ ਹੈਗਾ, ਤਾਂ ਪਾਇਆ ਜਾਂਦਾ। ਮਨੀਸ਼ਾ, ਤੁਹਾਨੂੰ ਇਹ ਪਤਾ ਲੱਗਿਆ ਵੀ ਤੁਹਾਨੂੰ ਬਿਮਾਰੀ ਕਿੱਥੋਂ ਲੱਗੀ ਜਾਂ ਪਤਾ ਹੀ ਨਹੀਂ ਲੱਗਿਆ? ਹਾਂਜੀ, ਹਜੇ ਤੱਕ ਪਤਾ ਨਹੀਂ ਚੱਲਿਆ ਕਿੱਥੋਂ ਲੱਗੀ ਆ। ਹੈਲਥ ਡਿਪਾਰਟਮੈਂਟ ਨੇ ਵੀ ਜਿਹੜਾ ਆਪਣੀ ਟ੍ਰੇਸਿੰਗ ਕਰਦੇ ਆ, ਉਹਨਾਂ ਨੂੰ ਵੀ ਪਤਾ ਨਹੀਂ ਚੱਲਿਆ ਕਿੱਥੋਂ ਮਿਲੀ ਆ। ਮੇਰੇ ਜਿਹੜੇ ਘਰ ਦੇ ਫੈਮਿਲੀ ਮੈਂਬਰਸ ਜਾਂ ਮੇਰੇ ਕੰਮ ਦੇ ਸਾਰੇ ਨਜ਼ਦੀਕ ਦੇ ਲੋਕ, ਸਾਰੇ ਉਹਨਾਂ ਦਾ ਟੈਸਟ ਨੈਗੇਟਿਵ ਆਇਆ ਸੀਗਾ। ਤੇ ਤੁਹਾਡੀ ਫੈਮਿਲੀ ਸਾਰੀ ਠੀਕ ਆ? ਤੇ ਹਾਂਜੀ। ਤੁਸੀਂ ਹੁਣ ਪੂਰਾ ਰਿਕਵਰ ਕਰ ਗਏ ਹੋ? ਹਾਂਜੀ, ਪੂਰਾ ਰਿਕਵਰ ਕਰ ਗਈ ਹੈ। ਥੋੜਾ 1 ਹਫ਼ਤਾ ਬਾਅਦ ਵੀ ਮੈਨੂੰ ਕਾਫੀ ਥਕਾਵਟ ਰਹੀ ਹੈ, ਸਾਹ ਜਲਦੀ ਫੁੱਲਦਾ ਸੀਗਾ ਤੇ ਦਿਲ ਦੀ ਧੜਕਣ ਜਿਹੜੀ ਹੈ ਨਾ ਉਹ ਜਲਦੀ ਵੱਧ ਜਾਂਦੀ ਸੀ ਥੋੜਾ ਕੰਮ ਕਰਨ ਦੇ ਨਾਲ ਹੀ, ਪਰ ਹਰ ਦਿਨ ਉਹ ਇੰਪਰੂਵ ਹੋ ਰਹੇ ਆ ਸਿਸਟਮਸ। ਤੁਸੀਂ ਕੋਈ ਹੋਰ ਗੱਲ ਸਾਂਝੀ ਕਰਨੀ ਚਾਹੁੰਦੇ ਹੋ ਵੀ ਜੇ ਕਿਸੇ ਮਰੀਜ਼ ਨੂੰ ਹੋ ਜਾਏ ਉਹਨੂੰ ਕੀ ਕਰਨਾ ਚਾਹੀਦਾ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖਣ ਲਈ? ਇੱਕ ਤਾਂ ਮੈਂ ਸੁਜੈਸਟ ਕਰਦੀ ਹਾਂ ਬਰੀਥਿੰਗ ਐਕਸਰਸਾਈਜ਼ਸ, ਸਾਹ ਜਿਹੜੇ ਤੁਸੀਂ ਇਨਸੈਂਟਿਵ ਸਪੀਡੋਮੀਟਰ ਲਾ ਲਓ ਜਾਂ ਉਹਦਾ ਡੀਪ ਬਰੀਥਿੰਗ, ਜਿਹੜੀ ਡੂੰਘੇ ਸਾਹ ਲੈ ਕੇ ਐਕਸਰਸਾਈਜ਼ ਕਰਨੀ ਆ। ਤੇ ਇੱਕ ਹੈਗਾ ਕਿ ਤੁਸੀਂ ਐਕਟੀਵਿਟੀ ਆਪਣੀ ਮੇਨਟੇਨ ਰੱਖੋ, ਸਿਰਫ ਲੇਟੇ ਨਹੀਂ ਰਹਿਣਾ, ਤੇ ਇੱਕ ਪ੍ਰੋਨਿੰਗ ਜ਼ਰੂਰ ਕਰਨੀ ਆ, ਜਿਹੜਾ ਪੁੱਠਾ ਲੇਟਣਾ ਹੈਗਾ। ਤੇ ਇੱਕ ਹੈਗਾ ਕਿ ਇਹ ਨਾ ਆਈ ਥਿੰਕ ਇਹ ਪੂਰੀ ਫੈਮਿਲੀ ਨੂੰ ਇੱਕ ਜੁੱਟ ਹੋ ਕੇ ਇਹਨੂੰ ਲੜਨਾ ਚਾਹੀਦਾ ਹੈ। ਜਿਹੜਾ ਪੇਸ਼ੈਂਟ ਹੈਗਾ ਉਹ ਤਾਂ ਰੂਮ 'ਚ ਨਿਕਲਣਾ ਨਹੀਂ ਹੈ, ਉਹਦੀ ਰੋਟੀ ਪਾਣੀ ਦਾ ਇੰਤਜ਼ਾਮ ਜੋ ਵੀ ਹੈ ਉਹ ਬਾਕੀ ਫੈਮਿਲੀ ਇਕੱਠੇ ਹੋ ਕੇ ਉਹਨੂੰ ਕਰ ਸਕਦੇ। ਜਿਹੜੀ ਆਈਸੋਲੇਸ਼ਨ ਵੀ ਹੈ ਉਹ ਵੀ ਫੈਮਿਲੀ ਦੀ ਅਸਿਸਟੈਂਸ ਨਾਲ ਹੀ ਹੋ ਸਕਦੀ ਹੈ। ਤੇ ਅਨਦਰ ਥਿੰਗ ਹੈਗੀ ਹੈ, ਇੱਕ ਮੈਂ ਨੋਟਿਸ ਕੀਤੀ ਹੈ, ਇੱਕ ਸਟਿਗਮਾ ਹੈਗਾ ਕਿ ਜੇ ਕਿਸੇ ਨੂੰ ਕੋਵਿਡ ਹੈਗਾ, ਡੋਂਟ ਬੀ ਬਲੇਮਿੰਗ ਐਂਡ ਸ਼ੇਮਿੰਗ ਕਿ ਉਹਨੂੰ ਹੋ ਗਿਆ, ਉਹਨੇ ਕੁਛ ਗਲਤ ਕੀਤਾ ਹੋਣਾ, ਉਹਨੇ ਕਿਤੇ ਗਏ ਹੋਣੇ ਆ। ਸੋ ਉਹ ਮੈਂ ਰੈਕਮੈਂਡ ਨਹੀਂ ਕਰਦੀ ਹੈ, ਕਿਸੇ ਨੂੰ ਵੀ ਹੋ ਸਕਦਾ ਹੈ, ਕੰਮ ਤੋਂ ਹੋ ਸਕਦਾ ਹੈ ਜਾਂ ਤੁਸੀਂ ਗਰੋਸਰੀ ਲੈਣ ਗਏ ਹੋ ਉੱਥੋਂ ਹੋ ਸਕਦਾ ਹੈ। ਸੋ ਰੋਕਥਾਮ ਕਰਨੀ ਚਾਹੀਦੀ ਹੈ। ਜੇ ਰੋਕਥਾਮ ਨਹੀਂ ਹੁੰਦੀ, ਤੁਹਾਨੂੰ ਹੋ ਜਾਂਦਾ ਹੈ, ਤੇ ਪੂਰੀ ਉਹਨੂੰ ਕੰਪਲੀਟ ਆਈਸੋਲੇਸ਼ਨ ਦੇ ਵਿੱਚ ਆਪਣੀ ਫੈਮਿਲੀ ਦਾ ਬਚਾਅ ਕਰਨਾ ਚਾਹੀਦਾ ਹੈ। ਇਹ ਮਨੀਸ਼ਾ, ਤੁਸੀਂ ਬਹੁਤ ਸੋਹਣੀ ਗੱਲ ਦੱਸੀ ਵੀ ਜੇ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਮਦਦ ਕਰੋ, ਜੇ ਨਹੀਂ ਕਰ ਸਕਦੇ ਤਾਂ ਮੰਦਾ ਤਾਂ ਬੋਲੋ, ਬੰਦੇ ਦਾ ਹੌਸਲਾ ਪ੍ਰਸਤ ਨਾ ਕਰੋ, ਉਹਨੂੰ ਚੜ੍ਹਦੀ ਕਲਾ ਦੀ ਗੱਲ ਕਰੋ। ਸੋ ਤੁਸੀਂ ਬਹੁਤ ਸੋਹਣਾ ਦੱਸਿਆ। ਡਾਕਟਰ ਨਿੱਜਰ, ਤੁਸੀਂ ਕੋਈ ਮਨੀਸ਼ਾ ਤੋਂ ਗੱਲ ਪੁੱਛਣੀ ਚਾਹੁੰਦੇ ਹੋ? ਡਾਕਟਰ ਨਿੱਜਰ, ਆਰ ਯੂ ਔਨ ਲਾਈਨ? ਹਾਂਜੀ, ਸਤਿ ਸ਼੍ਰੀ ਅਕਾਲ। ਮੈਂ ਮਨੀਸ਼ਾ ਨੇ ਜੋ ਕੀਤਾ, ਜੋ ਜਿੱਦਾਂ ਇਹਨਾਂ ਨੂੰ ਟੇਕ ਕੇਅਰ ਕਰਨਾ ਚਾਹੀਦਾ ਸੀ, ਇਹਨਾਂ ਨੇ ਆਪਣਾ ਪ੍ਰੋਪਰ ਕੇਅਰ ਕੀਤੀ ਹੈ। ਘਰ ਰਹਿ ਕੇ ਤਾਂ ਆਪਣੇ ਸੈਪਰੇਟ ਰੂਮ, ਸੈਪਰੇਟ ਬਾਥਰੂਮ, ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕੀਤਾ। ਸੋ ਸ਼ੀ ਡਿਡ ਵੈਰੀ ਵੈਲ। ਇਹ ਮਨੀਸ਼ਾ ਨਾਲ ਸਾਡੀ ਗੱਲ ਹੁੰਦੀ ਰਹਿੰਦੀ ਸੀ ਰੋਜ਼, ਸਿੰਪਟਮਸ ਚੈੱਕ ਕਰਨ ਨੂੰ, ਪਰ ਚੰਗਾ ਇਹ ਠੀਕ ਠਾਕ ਕਲੀਅਰ ਹੋ ਗਿਆ। ਚਲੋ ਜੀ, ਬੜੀ ਚੰਗੀ ਗੱਲ ਆ ਵੀ ਰੱਬ ਨੇ ਤੁਹਾਨੂੰ, ਪਰਮਾਤਮਾ ਨੇ ਤੁਹਾਨੂੰ ਬਿਲਕੁਲ ਠੀਕ ਕਰਤਾ। ਤੁਸੀਂ ਕੋਈ ਹੋਰ ਗੱਲ ਮਨੀਸ਼ਾ ਦੱਸਣੀ ਚਾਹੁੰਦੇ ਆ, ਆਪਣੇ ਕੋਲੋਂ ਸਾਂਝੀ ਕਰਨੀ ਚਾਹੁੰਦੇ ਆ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ? ਹਾਂਜੀ, ਬਸ ਇਹੀ ਹੈ ਕਿ ਮਾਸਕ ਜ਼ਰੂਰ ਕਰੋ ਜਦੋਂ ਤੁਸੀਂ ਬਾਹਰ ਜਾਣਾ ਹੈ ਕਿਤੇ, ਹੈਂਡ ਵਾਸ਼ ਕਰੋ, ਤੇ ਆਪਣੇ ਹੱਥ ਜਿਹੜੇ ਆ ਮੂੰਹ ਨੂੰ, ਨੱਕ ਨੂੰ ਤੇ ਅੱਖਾਂ ਨੂੰ ਨਾ ਲਗਾਓ ਬਾਹਰ ਪਬਲਿਕ 'ਚ ਜਾ ਕੇ। ਜੇ ਘਰ ਵੀ ਆਉਣਾ ਆ ਕੇ ਕੱਪੜੇ ਚੇਂਜ ਕਰੋ, ਤੇ ਹੈਂਡ ਵਾਸ਼ਿੰਗ ਇਜ਼ ਨੰਬਰ 1 ਜੀ। ਮਨੀਸ਼ਾ, ਮੈਂ ਇੱਕ ਚੀਜ਼ ਇੱਥੇ ਪੁੱਛਣਾ ਚਾਹੁੰਦਾ ਵੀ ਤੁਸੀਂ ਹੌਸਪੀਟਲ ਸੈਟਅਪ ਦੇ ਵਿੱਚ ਕੰਮ ਕਰਦੇ ਹੋ, ਉੱਥੇ ਨਰਸ ਪ੍ਰੈਕਟੀਸ਼ਨਰ ਹੋ, ਬਹੁਤ ਸਾਰੇ ਆਪਣੀ ਕਮਿਊਨਿਟੀ ਦੀਆਂ ਹੋਰ ਵੀ ਔਰਤਾਂ, ਹੋਰ ਵੀ ਇਨਸਾਨ ਜਿਹੜੇ ਆ ਇਸ ਕੰਮ ਦੇ ਵਿੱਚ ਆ, ਸੋ ਉਹ ਖਾਸ ਕੀ ਪ੍ਰੀਕਾਸ਼ਨਸ ਲੈਣ ਕਿਉਂਕਿ ਉਹਨਾਂ ਦਾ ਐਕਸਪੋਜਰ ਹੋਣ ਦਾ ਚਾਂਸ ਜਿਹੜਾ ਉਹ ਜ਼ਿਆਦਾ ਹੁੰਦਾ? ਜੀ ਅਗੇਨ ਹੈਂਡ ਵਾਸ਼ਿੰਗ
ਤੇ ਜਿਹੜੇ ਵੀ ਹਸਪੀਟਲ 'ਚ ਤੁਹਾਨੂੰ ਪ੍ਰੀਕਾਸ਼ਨਸ ਲੈਣੇ ਚਾਹੀਦੇ ਹੈਗੇ, ਜਿੱਦਾਂ ਤੁਹਾਡੇ ਮਾਸਕ ਪਹਿਨੋ, ਜਿਹੜੇ ਪੈਪਰਸ ਉਹ ਸਪਲਾਈ ਕਰਦੇ ਹੈਗੇ ਆ ਕੋਵਿਡ ਪੇਸ਼ੈਂਟ ਦੇ ਰੂਮ ਜਾਣ ਲਈ, ਉਹ ਪ੍ਰੋਪਰ ਜੇ ਆਪਾਂ PPE ਦਾ ਯੂਜ਼ ਕਰਦੇ ਹਾਂ ਤੇ ਚਾਂਸਸ ਘੱਟ ਹੁੰਦੇ ਆ। ਪਰ ਮੈਨੂੰ ਹਜੇ ਤੱਕ ਪਤਾ ਨਹੀਂ ਚੱਲਿਆ ਕਿ ਮੈਨੂੰ ਕਿੱਥੋਂ ਹੋਇਆ। ਜੀ, ਸੋ ਤੁਹਾਡਾ ਲਾਸਟ ਟੈਸਟ ਜਿਹੜਾ ਉਹ ਕਦੋਂ ਹੋਇਆ ਸੀ, ਜਦੋਂ ਨੈਗੇਟਿਵ ਆਇਆ ਸੀ ਉਹ? ਹਾਂਜੀ, CDC ਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹ ਰეკਮੈਂਡ ਨਹੀਂ ਕਰਦੇ ਕਿ ਹੁਣ ਰੀਟੈਸਟ ਕੀਤਾ ਜਾਵੇ। ਅੱਛਾ ਜੀ, ਉਹ ਸਿੰਪਟਮ ਬੇਸਡ ਹੀ ਤੁਹਾਨੂੰ ਹੈਲਥ ਡਿਪਾਰਟਮੈਂਟ ਜਿਹੜਾ ਹੈ ਨਾ ਉਹੀ ਰਿਲੀਜ਼ ਕਰਦੇ ਆ ਤੁਹਾਨੂੰ, ਤੁਹਾਡੇ ਬੇਸਡ ਔਨ ਯੂਰ ਸਿੰਪਟਮਸ। ਓਕੇ, ਤੁਹਾਡੇ ਸਿੰਪਟਮਸ ਦੇ ਅਕੋਰਡਿੰਗਲੀ। ਹਾਂਜੀ, ਠੀਕ ਹੈ ਜੀ, ਠੀਕ ਹੈ ਜੀ। ਤੇ ਥੈਂਕ ਯੂ ਮਨੀਸ਼ਾ ਜੀ। ਦੁਬਾਰਾ ਜੀ ਹਾਂਜੀ, ਦੁਬਾਰਾ ਟੈਸਟ ਕਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਓਕੇ 10 ਤੋਂ 14 ਦਿਨ ਤੋਂ ਬਾਅਦ ਤੁਹਾਡੇ ਜਦੋਂ ਸਿੰਪਟਮਸ ਫ੍ਰੀ ਜਾਂ ਬੁਖਾਰ ਵਗੈਰਾ ਹਟ ਜਾਂਦਾ, ਲਾਈਕਲੀ ਕਿ ਤੁਹਾਡਾ ਇਨਫੈਕਸ਼ਨ ਖਤਮ ਹੋ ਗਈ ਹੈ। ਕਿਉਂਕਿ ਇਹ ਕਈ ਵਾਰ ਇਹ ਵਾਇਰਸ ਦੇ ਪਾਰਟੀਕਲ ਜਿੱਦਾਂ ਟੈਸਟ ਕਰੀਦਾ ਨਾ, ਜੀ ਜੀ, ਵਾਇਰਸ ਦੇ ਪਾਰਟੀਕਲਸ ਰਹਿ ਜਾਂਦੇ ਆ, ਉਹ ਦੁਬਾਰਾ ਟੈਸਟ ਕਰੋ, ਪੋਜ਼ਿਟਿਵ ਸਕਦਾ, ਪਰ ਤੁਹਾਨੂੰ ਬਿਮਾਰੀ ਨਹੀਂ ਹੁੰਦੀ ਉਸ ਵੇਲੇ, ਐਕਟਿਵ ਵਾਇਰਸ ਨਹੀਂ ਹੁੰਦਾ। ਸੋ ਇਸ ਕਰਕੇ ਦੁਬਾਰਾ ਰਿਪੀਟ ਟੈਸਟਿੰਗ ਦੀ ਜ਼ਰੂਰਤ ਨਹੀਂ ਹੁੰਦੀ। ਓਕੇ, ਚਲੋ ਦੈਟਸ ਅ ਰੀਅਲੀ ਗੁੱਡ ਪੁਆਇੰਟ ਜਿਹੜਾ ਤੁਸੀਂ ਸ਼ੇਅਰ ਕੀਤਾ। ਥੈਂਕ ਯੂ ਜੀ। ਹਾਂਜੀ, ਥੈਂਕ ਯੂ। ਸੋ ਮੇਰੇ ਵੱਲੋਂ ਰਾਜਕਰਨ ਵੀਰ ਜੀ ਤੁਹਾਡਾ ਤੇ ਰੇਡੀਓ ਪੰਜਾਬ USA ਦਾ, ਡਾਕਟਰ ਨਿੱਜਰ ਦਾ ਤੇ ਮਨੀਸ਼ਾ ਦਾ ਬਹੁਤ ਥੈਂਕ ਯੂ। ਸਾਨੂੰ ਉਮੀਦ ਆ ਕਿ ਇਸ ਪ੍ਰੋਗਰਾਮ ਦੇ ਨਾਲ ਸਾਡੀ ਕਮਿਊਨਿਟੀ ਦੀ ਜਿਹੜੀ ਜਾਣਕਾਰੀ ਵਿੱਚ ਇਜ਼ਾਫਾ ਜੀ ਹੋਏਗਾ ਤੇ ਉਹ ਇਸ ਚੀਜ਼ ਦਾ ਫਾਇਦਾ ਉਠਾਉਣਗੇ। ਤੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਵੀ ਅਸੀਂ ਦੁਬਾਰਾ ਵੀ ਤੁਹਾਡੇ ਰੇਡੀਓ ਦੇ ਜ਼ਰੀਏ ਆਪਣੀ ਕਮਿਊਨਿਟੀ ਥਾਈਂ ਪਹੁੰਚਦੇ ਰਹੀਏ। ਅਸੀਂ ਸਟਰ ਕਾਉਂਟੀ ਦਾ ਵੀ ਥੈਂਕ ਯੂ ਕਰਦੇ ਹਾਂ, ਕਿਉਂਕਿ ਉਹਨਾਂ ਨੇ ਸਾਨੂੰ ਇਹ ਪ੍ਰੋਗਰਾਮ ਕਰਨ ਲਈ ਰਿਕੁਐਸਟ ਕੀਤੀ ਸੀਗੀ ਵੀ ਜਿਹੜੇ ਸਾਡੇ ਭੈਣ ਭਰਾ ਪੰਜਾਬੀ ਬੋਲਦੇ ਨੇ ਉਹ ਸਮਝ ਸਕਣ। ਪਰ ਅਸੀਂ ਤਾਂ ਕਹਿੰਦੇ ਹਾਂ ਵੀ ਇਹ ਪ੍ਰੋਗਰਾਮ ਸਾਰਾ ਤੁਹਾਡੇ ਅਮਰੀਕਾ 'ਚ ਸੁਣਿਆ ਜਾਂਦਾ, ਦੁਨੀਆ 'ਚ ਸੁਣਿਆ ਜਾਂਦਾ, ਸਾਰਿਆਂ ਨੂੰ ਇਸ ਦਾ ਫਾਇਦਾ ਹੋਏਗਾ। ਤੇ ਇੱਕ ਵਾਰੀ ਫੇਰ ਮੇਰੇ ਵੱਲੋਂ ਤਹਿ ਦਿਲੋਂ ਸਾਰੇ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਸਰੋਤਿਓ, ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਆਪਾਂ ਕਰ ਰਹੇ ਸੀਗੇ ਡਾਕਟਰ ਜਗਰਾਜ ਸਿੰਘ ਨਿੱਜਰ, ਡਾਕਟਰ ਜਸਪੀਰ ਸਿੰਘ ਕੰਗ, ਉਹਨਾਂ ਦੇ ਨਾਲ। ਇਹ ਐਡਵੈਂਟਿਸਟ ਹੈਲਥ ਪ੍ਰੋਵਾਈਡ ਆਊਟ ਹਸਪੀਟਲ ਜਿਹੜੇ ਸਟਰ ਕਾਉਂਟੀ ਦੇ ਵਿੱਚ ਆ, ਉਹਨਾਂ ਦੇ ਵਿੱਚ ਡਾਇਰੈਕਟਰਸ ਹੈਗੇ ਨੇ ਇਨਫੈਕਸ਼ੀਅਸ ਡਿਜ਼ੀਜ਼ ਦੇ ਡਾਕਟਰ ਨਿੱਜਰ, ਅਤੇ ਡਾਇਰੈਕਟਰ ਹੈਗੇ ਨੇ ਇੰਟਰਨਿਸਟ ਦੇ ਡਾਕਟਰ ਕੰਗ, ਅਤੇ ਮਨੀਸ਼ਾ ਸ਼ਰਮਾ ਜੀ COVID-19 ਸਰਵਾਈਵਰ ਜਿਹੜੇ ਉਹ ਆਪਾਂ ਕਹਿ ਸਕਦੇ ਹਾਂ, ਉਹਨਾਂ ਨੂੰ ਹੋ ਕੇ ਉਹ ਹੁਣ ਠੀਕ ਨੇ, ਤੰਦਰੁਸਤ ਨੇ। ਸੋ ਹੋਪਫੁਲੀ ਜਿੰਨੇ ਵੀ ਸਾਡੇ ਸਰੋਤੇ ਜਿੱਥੇ ਜਿੱਥੇ ਵੀ ਇਸ ਟਾਈਮ ਤੁਸੀਂ ਸੁਣ ਰਹੇ ਹੋ, ਕਿਉਂਕਿ ਇਹ ਕੋਈ ਕੰਟਰੀ ਜਾਂ ਕਾਊਂਟੀ ਵਿਸ਼ੇਸ਼ ਨਹੀਂ ਆ, ਇਹ ਪੂਰੇ ਵਰਲਡ ਦੇ ਲਈ ਜਿਹੜੀ ਇਹ ਜਾਣਕਾਰੀ ਆ। ਸੋ ਹੋਪਫੁਲੀ ਇਹ ਜਾਣਕਾਰੀ ਜਿਹੜੇ ਵੀ ਮੁਲਕਾਂ 'ਚ ਹੋਰ ਥਾਵਾਂ 'ਤੇ ਵੀ ਤੁਸੀਂ ਸੁਣ ਰਹੇ ਹੋ, ਇਸ ਦੇ ਨਾਲ ਤੁਹਾਨੂੰ ਜਿਹੜਾ ਜ਼ਰੂਰ ਫਾਇਦਾ ਹੋਊਗਾ। ਅਤੇ ਮੈਂ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬੜੀ ਮਿਹਰਬਾਨੀ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।